ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स मैं हाँ तुहाडी होस्ट नीलम कौर। मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੁਫੀਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 2 दसंबर 2019 मगर नानकशाही संमत 551 का दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दसीए व्यूअर्स, जे तुसीं हक सच इंसाफ ते पैरा दिंदा इको एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेलफैब केबल इन कैनेडा, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪਹਿਲਾਂ ਤੇ ਤੁਹਾਡੇ ਸਭ ਤੋਂ ਆਪਾਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਪ੍ਰੋਗਰਾਮ ਨਹੀਂ ਕਰ ਪਾਏ ਵੀਰਵਾਰ ਦਾ ਤੇ ਸ਼ੁੱਕਰਵਾਰ ਦਾ। ਸੋ ਮੰਡੇ ਦਾ ਅੱਜ ਤੇ ਨਾ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਥੈਂਕਸ ਗਿਵਿੰਗ ਡੇ ਹੌਲੀਡੇ ਸੀ ਉਹ ਤੁਹਾਡਾ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਤੁਸੀਂ ਬਹੁਤ ਹੀ ਵਧੀਆ ਪਕਵਾਨ ਖਾਧੇ ਹੋਣਗੇ, ਬਣਾਏ ਵੀ ਹੋਣਗੇ। ਔਰ ਨੈਕਸਟ ਡੇ ਬਲੈਕ ਫਰਾਈਡੇ ਸੀ, ਤੁਸੀਂ ਕਾਫੀ ਸਾਰੀ ਸ਼ਾਪਿੰਗ ਵੀ ਕੀਤੀ ਹੋਏਗੀ। ਐਂਡ ਫਿਰ ਵੀਕਐਂਡ ਸੀ, ਤੁਹਾਡਾ ਵੀਕਐਂਡ ਵਧੀਆ ਗੁਜ਼ਰਿਆ ਹੋਏਗਾ। ਸੋ ਅਰਦਾਸ ਕਰਦੇ ਹਾਂ ਕਿ ਤੁਸੀਂ ਜਿਉਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ, ਤੋ ਸਾਡੇ ਨਾਲ ਜੁੜੇ ਵੀ ਰਹੋ। ਸੋ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਇੱਕੋ ਫਿਕਰੇ 'ਚ ਮੁਆਫੀ ਵੀ ਮੰਗ ਲਈ, ਅੱਡ-ਅੱਡ ਤਰ੍ਹਾਂ ਦੇ ਪਕਵਾਨ ਉਹ ਵੀ ਖਵਾ ਦਿੱਤੇ, ਨਾਲ ਦੀ ਨਾਲ ਸ਼ਾਪਿੰਗ ਵੀ ਕਰ ਲਈ। ਸ਼ਾਪਿੰਗ ਤੋਂ ਬਿਨਾਂ ਤਾਂ ਫਿਰ ਵਿਮਨ ਫੋਕ ਦਾ ਡੇਲੀ ਰੂਟੀਨ ਮੁਕੰਮਲ ਨਹੀਂ ਹੁੰਦਾ। ਸ਼ਾਪਿੰਗ ਸੀਜ਼ਨ ਹੈ ਔਰ ਜ਼ਾਹਰ ਹੈ ਕਿ ਭਾਵੇਂ ਉੱਥੇ ਧੱਕੇ ਖਾ ਕੇ ਸਟੋਰਾਂ ਤੇ $100 ਦੀ ਚੀਜ਼ 80 ਚ ਹੀ ਮਿਲੇ, ਪਰ ਉਹ ਵੀ ਕਹਿੰਦਾ ਜੀ 20 ਤਾਂ ਬਣਾਏ, ਭੁੱਲ ਗਏ ਵੀ 10 ਘੰਟੇ ਬਾਹਰ ਖੱਜਲ ਖਰਾਬੀ ਵੀ ਕੀਤੀ ਹੈ। ਬਿਲਕੁਲ, ਔਰ ਠੰਡ ਦੇ ਵਿੱਚ ਵੀ ਠੁਰ ਮੁੜ ਕੇ ਭਾਵੇਂ ਡਾਕਟਰ ਦਾ ਬਿੱਲ 800 ਬਣ ਜਾਏ। ਪਰ ਐਨੀਵੇ ਅਸੀਂ ਵੀ ਐਤਕੀ ਸ਼ਾਇਦ 7 ਸਾਲ 'ਚ ਪਹਿਲੀ ਵਾਰ ਹੈ ਕਿ ਥੈਂਕਸਗਿਵਿੰਗ ਵੀਕਐਂਡ ਦਾ ਮਤਲਬ ਥੈਂਕਸਗਿਵਿੰਗ ਰੱਖਿਆ। ਔਰ ਜ਼ਾਹਰ ਹੈ ਅਸੀਂ ਵੀ ਆਪਣੇ ਪੇਕੇ ਗਏ ਸੀ ਵਾਸ਼ਿੰਗਟਨ DC, ਉੱਥੇ ਹਰ ਇੱਕ ਦੇ ਨਾਲ ਮਿਲਣ ਦਾ ਮੌਕਾ ਵੀ ਬਣਿਆ। ਔਰ ਜਿਹੜੀ TV 84 ਦੀ ਕਾਰਗੁਜ਼ਾਰੀ ਹੈ, ਖਾਸ ਤੌਰ 'ਤੇ ਫਾਈਨੈਂਸ਼ੀਅਲ ਕਰੰਚ ਉਹਨੂੰ ਲੈ ਕੇ ਸਾਰਿਆਂ ਨੇ ਚਿੰਤਾ ਦਾ ਇਜ਼ਹਾਰ ਵੀ ਕੀਤਾ। ਔਰ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਦਰਸ਼ਕਾਂ ਨੇ, ਜਿਨ੍ਹਾਂ ਦੇ ਬਹੁਤ ਸਾਰਿਆਂ ਦੇ ਮੈਸੇਜਸ ਵੀ ਆਏ, ਕਿਉਂਕਿ ਇਹਨਾਂ ਸਾਰੇ ਦਿਨਾਂ 'ਚ ਹੁਣ ਤਾਂ ਕੋਈ ਦਿਨ ਵੀ ਐਸਾ ਨਹੀਂ ਹੁੰਦਾ ਜੇ ਤੁਸੀਂ ਕਹੋ ਕਿ ਕੋਈ ਖਬਰ ਨਹੀਂ ਹੈ। ਔਰ ਬਹੁਤ ਸਾਰੀਆਂ ਡਿਵੈਲਪਮੈਂਟ ਸਾਡੇ ਖਿੱਤੇ ਦੇ ਵਿੱਚ ਵੀ ਹੋ ਰਹੀਆਂ ਨੇ ਜਿਹੜੀਆਂ ਲਗਾਤਾਰਤਾ ਦੇ ਨਾਲ, ਜਿਹਨੂੰ ਕਹਿੰਦੇ ਨੇ ਕਿ ਸਿਚੁਏਸ਼ਨ ਇਜ਼ ਵੈਰੀ ਫਲੂਇਡ। ਔਰ ਜ਼ਾਹਰ ਹੈ ਅਸੀਂ ਵੀ ਮਿਸ ਕਰਦੇ ਹਾਂ ਜਦੋਂ ਵੀ ਕੋਈ ਸਾਨੂੰ ਮਿਸ ਕਰਨਾ ਪੈਂਦਾ ਪ੍ਰੋਗਰਾਮ, ਲੇਕਿਨ ਜ਼ਰੂਰੀ ਵੀ ਹੁੰਦਾ ਕਈ ਵਾਰ ਜਿਹੜੇ ਆਊਟਰੀਚ ਹੈ ਬਾਕੀਆਂ ਦੇ ਨਾਲ, ਉਹਦੇ ਲਈ ਅਸੀਂ ਆਪਣੇ ਹੈੱਡਕੁਆਰਟਰ ਤੋਂ ਫਿਰ ਅਸੀਂ ਆਪਣੇ ਸਟਾਫ ਨੂੰ ਵੀ ਚਾਹੁੰਦੇ ਹਾਂ ਕਿ ਉਹ ਵੀ ਆਪਣੇ ਪਰਿਵਾਰਾਂ ਦੇ ਨਾਲ ਐਟਲੀਸਟ ਹੌਲੀਡੇ ਸੀਜ਼ਨ ਜਿਹੜਾ, ਕਿਉਂਕਿ ਥੈਂਕਸਗਿਵਿੰਗ ਦੇ ਨਾਲ ਹੌਲੀਡੇ ਸੀਜ਼ਨ ਸ਼ੁਰੂ ਹੋਇਆ, ਅਸੀਂ ਜਿਹੜਾ ਇਹਨਾਂ ਦਿਨਾਂ ਨੂੰ ਐਕਟੀਵਿਟੀ ਦੇ ਉੱਤੇ ਤਾਂ ਨਜ਼ਰ ਰੱਖੀ ਔਰ ਉਸ ਨੂੰ ਅਸੀਂ ਅੱਜ ਵਿਚਾਰ ਅਧੀਨ ਵੀ ਲਿਆਵਾਂਗੇ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਫੇਸਬੁੱਕ ਦਾ ਇੱਕ ਪ੍ਰੋਗਰਾਮ ਹੁੰਦਾ ਹੈ ਜਿਹਦੇ ਥੱਲੇ ਉਹਨਾਂ ਨੇ ਸ਼ਾਇਦ ਕੁਛ 7 ਮਿਲੀਅਨ ਜਾਂ 8 ਮਿਲੀਅਨ ਅਮਾਊਂਟ ਉਹਨਾਂ ਨੇ ਰੱਖਿਆ ਹੈ, ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨੂੰ ਕੱਲ੍ਹ ਸ਼ਾਇਦ 7 ਵਜੇ ਦੇ ਕਰੀਬ ਉਹ ਪ੍ਰੋਸੈਸ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਉਹਨਾਂ ਨੇ ਸਵੇਰ ਤੋਂ ਸ਼ਾਮ ਤੱਕ ਰੱਖਿਆ ਹੁੰਦਾ ਹੈ ਕਿ ਜਿਹੜੇ ਲੋਕ ਡੋਨੇਟ ਕਰਨਗੇ
ਕਿਸੇ ਵੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ ਉਨਾ ਹੀ ਮੈਚਿੰਗ ਜਿਹੜੇ ਨੇ ਉਹ ਫੇਸਬੁੱਕ ਵਾਲੇ ਦੇਣਗੇ। ਸੋ ਨਾਈਸ। ਸੋ ਅਸੀਂ ਟੀਵੀ 84 ਜਿਹੜਾ ਹੈ ਇਹ ਹੁਣ ਇੱਕ ਸਾਡਾ ਵੱਡਾ ਨੈਟਵਰਕ ਹੈ ਜਿਹੜਾ ਨਾਨ ਪ੍ਰੋਫਿਟ ਦਾ ਗਲੋਬਲ ਸਿੱਖ ਮੀਡੀਆ ਇੰਕ ਜੀ ਉਹਦੀ ਸਬਸਿਡਰੀ ਹੈ। ਔਰ ਜ਼ਾਹਰ ਹੈ ਕਿ ਤੁਸੀਂ ਜਿਹੜੇ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਜੇ ਕੱਲ ਸਵੇਰੇ ਜਦੋਂ ਤੁਸੀਂ ਜਾਗਦੇ ਹੋ ਸਵੇਰ ਵੇਲੇ 7 ਤੋਂ 8 ਦੇ ਟਾਈਮ, ਜਿੰਨਾ ਅਰਲੀਅਰ ਹੋਏਗਾ ਕਿਉਂਕਿ ਅਮਾਊਂਟ ਕੋਈ ਬਹੁਤ ਜ਼ਿਆਦਾ ਨਹੀਂ ਹੈ ਜੀ ਔਰ ਹਜ਼ਾਰਾਂ ਨਹੀਂ ਸ਼ਾਇਦ ਲੱਖਾਂ ਦੀ ਗਿਣਤੀ 'ਚ ਨਾਨ ਪ੍ਰੋਫਿਟ ਵੀ ਨੇ ਹੁਣ ਅਰਾਊਂਡ ਦਾ ਗਲੋਬ। ਅਮਰੀਕਾ 'ਚ ਤਾਂ ਜ਼ਾਹਰ ਹੈ ਹਜ਼ਾਰਾਂ ਦੀ ਗਿਣਤੀ 'ਚ ਨੇ, ਬਹੁਤ ਸਾਰੇ ਵੱਡੀਆਂ ਡੋਨੇਸ਼ਨਸ ਕਰਨਗੇ। ਸੋ ਜਿੰਨੀ ਅਰਲੀਅਰ ਤੁਸੀਂ ਕਰ ਸਕੋ ਅਸੀਂ ਐਪਰੀਸ਼ੀਏਟ ਕਰਾਂਗੇ ਜੀ ਕਿ ਤੁਸੀਂ ਗਲੋਬਲ ਸਿੱਖ ਮੀਡੀਆ ਇੰਕ ਨੂੰ ਵੀ ਸਰਚ ਕਰ ਸਕਦੇ ਹੋ ਸਕਦਾ ਟੀਵੀ, ਕਿਉਂਕਿ ਡਾਕਟਰ ਰਣਜੀਤ ਸਿੰਘ ਔਰ ਦੂਸਰੇ ਇਸ ਨੂੰ ਸੈੱਟ ਕਰ ਰਹੇ ਨੇ ਅੱਜ ਰਾਤ। ਜੀ ਸੋ ਤੁਸੀਂ ਜਿੰਨਾ ਵੀ ਡੋਨੇਟ ਕਰੋਗੇ, ਜੇ ਤੁਸੀਂ $500 ਦਿੰਦੇ ਹੋ ਤੇ 500 ਮੈਚਿੰਗ ਹੋਏਗਾ ਫੇਸਬੁੱਕ ਦਾ। ਔਰ ਅਸੀਂ ਅਪੀਲ ਕਰਾਂਗੇ ਕਿਉਂਕਿ ਅਸੀਂ ਕਾਫੀ ਫਾਈਨੈਂਸ਼ੀਅਲ ਕਰੰਚ ਹੈ ਔਰ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਅਸੀਂ ਜਾਰੀ ਰੱਖੀਏ। ਜੀ ਸੋ ਬਾਕੀ ਜਾਣਕਾਰੀ ਤੁਸੀਂ ਆਫਟਰ ਦਾ ਪ੍ਰੋਗਰਾਮ ਵੀ ਲੈ ਸਕਦੇ ਹੋ ਬਿਲਕੁਲ। ਔਰ ਇਸ ਦੇ ਨਾਲ ਜ਼ਰੂਰ ਜਿਹੜਾ ਹੈ ਉਹ ਜੁੜੋ ਔਰ ਕੁਛ ਨਾ ਕੁਛ ਕੰਟਰੀਬਿਊਟ ਕਰੋ ਤਾਂ ਕਿ ਸਾਡੇ ਸਿਰ ਜਿਹੜਾ ਕਰਜ਼ ਹੈ ਉਹ ਥੋੜਾ ਜਿਹਾ ਤਾਂ ਹੌਲਾ ਹੋਵੇ। ਜੀ ਜ਼ਾਹਰ ਹੈ ਕਿ ਦੁਸ਼ਮਣ ਬਾਤ ਕਰੇ ਅਨਹੋਣੀ, ਜੀ ਔਰ ਇੱਕ ਤਾਂ ਅਨਹੋਣੀ ਹੁੰਦਾ, ਇੱਕ ਹੁੰਦਾ ਨਿੱਕੀਆਂ ਨਿੱਕੀਆਂ ਸ਼ਰਾਰਤਾਂ। ਕਿਉਂਕਿ ਜਿਨ੍ਹਾਂ ਨੂੰ ਇਹ ਲੱਗ ਰਿਹਾ ਹੋਏ ਆਪਣੇ ਆਪ 'ਚ ਕਿ ਵੀ ਸਾਡੇ ਪੱਲੇ ਕੁਛ ਨਹੀਂ ਹੈ, ਉਹ ਕੋਈ ਨਾ ਕੋਈ ਧਿਆਨ ਵੰਡਣ ਦੇ ਲਈ ਵੀ ਸ਼ਰਾਰਤ ਕਰਦੇ ਨੇ ਔਰ ਕਈ ਵਾਰ ਉਹਨਾਂ ਦੀ ਫਿਤਰਤ 'ਚ ਵੀ ਸ਼ਰਾਰਤ ਹੈ। ਜਿਸ ਕਿਸਮ ਦੀ ਸ਼ਰਾਰਤ ਵੀਕਐਂਡ 'ਚ ਗੂਗਲ ਦੇ ਹਵਾਲੇ ਨਾਲ ਆਈ ਔਰ ਇਹ ਗੂਗਲ ਸਰਚਿਸ ਦੇ ਵਿੱਚ ਕਾਫੀ ਕੁਛ ਜਿਹੜਾ ਹੈ ਉਹ ਨੈਗੇਟਿਵ ਹੁੰਦਾ ਹੈ ਕਈ ਵਾਰ, ਕਿਉਂਕਿ ਉਹਦੇ 'ਚ ਕੀਵਰਡ ਪਾਏ ਹੁੰਦੇ ਨੇ ਔਰ ਉਹ ਕੀਵਰਡਸ ਤੇ ਆਧਾਰਿਤ ਗਲਤ ਜਾਣਕਾਰੀ ਵੀ ਹੁੰਦੀ ਹੈ। ਜਿਵੇਂ ਮੋਦੀ ਨੂੰ ਜੇ ਸਭ ਤੋਂ ਵੱਡਾ ਦੁਨੀਆ ਦਾ ਦਹਿਸ਼ਤਗਰਦ ਮੋਦੀ ਆਂਦਾ ਰਿਹਾ ਤੇ ਉਦੋਂ ਇਹ ਪ੍ਰੋਟੈਸਟ ਕਰਦੇ ਰਹੇ ਕਿ ਜੀ ਦੇਖੋ ਕਿਵੇਂ ਹੈ, ਹਾਲਾਂਕਿ ਦਹਿਸ਼ਤਗਰਦ ਹੈ ਹੀ ਦੁਨੀਆ ਦਾ ਸਭ ਤੋਂ ਵੱਡਾ, ਕਿਉਂਕਿ ਉਹਦੇ ਤੇ ਆਲਮੋਸਟ 12 ਸਾਲ ਪਾਬੰਦੀ ਰਹੀ 2002 ਤੋਂ 2014 ਤੱਕ ਅਮਰੀਕਾ ਔਰ ਬਾਹਰਲੇ ਮੁਲਕਾਂ 'ਚ ਆਉਣ ਤੇ, ਕਿਉਂਕਿ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ। ਲੇਕਿਨ ਕਿਉਂਕਿ ਇਸ ਵੇਲੇ ਇਹ ਜਿੰਨੇ ਵੀ ਸੋਸ਼ਲ ਮੀਡੀਆ ਆਊਟਲੈਟ ਨੇ, ਉਹ ਫੇਸਬੁੱਕ ਹੋਏ, ਇੰਸਟਾਗ੍ਰਾਮ ਹੋਏ, ਗੂਗਲ ਹੋਏ, ਦੂਸਰੀਆਂ ਇਹਨਾਂ ਦੀਆਂ ਜਿੰਨੀਆਂ ਸਰਚਿਸ ਵਟਸਐਪ ਹੋਏ, ਅਸੀਂ ਦੇਖ ਰਹੇ ਹਾਂ ਵੀ ਕਿਸ ਕਿਸਮ ਦੀ ਫੇਕ ਇਹ ਖਬਰਾਂ ਵੀ ਪਲਾਂਟ ਕਰਦੇ ਨੇ ਉਹਨਾਂ ਰਾਹੀਂ। ਪਿਛਲੇ ਦਿਨਾਂ 'ਚ ਆਇਆ ਕਿ ਕਿੰਨੇ 100 ਅਕਾਊਂਟ ਜਿਹੜੇ ਇਹਨਾਂ ਨੇ ਜਿਹੜੇ ਨੇ ਉਹ ਬੰਦ ਕਰਵਾਏ, ਫਾਲਸ ਖੁਦ ਅਲਰਟ ਭੇਜਦੇ ਨੇ ਔਰ ਫਿਰ ਰਿਪੋਰਟ ਕਰਦੇ ਨੇ। ਇਸੇ ਤਰ੍ਹਾਂ ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕੀਤਾ ਸੀ ਕਿ ਕਿਵੇਂ ਯੂਰਪ, ਅਮਰੀਕਾ 'ਚ 265 ਦੇ ਕਰੀਬ ਜਿਹੜੇ ਇਹਨਾਂ ਨੇ ਫੇਕ ਪੋਰਟਲ, ਜਿਨ੍ਹਾਂ ਦੇ ਵਿੱਚ ਨਿਊਜ਼ ਸਾਈਟ, ਥਿੰਕ ਟੈਂਕਸ, NGOs 65 ਦੇਸ਼ਾਂ ਦੇ ਵਿੱਚ ਸਪਰੈਡ ਆਊਟ ਸੀ, ਜਿਹੜਾ ਕਿ ਉਹਨਾਂ ਨੇ BBC ਨੇ ਇਸ ਨੂੰ ਫਾਈਂਡ ਆਊਟ ਕੀਤਾ ਕਿ BBC ਨੇ ਉਸ ਤੋਂ ਪਹਿਲਾਂ ਕੀਤਾ ਸੀ ਵੀ ਕਿੰਨੇ ਇਹਨਾਂ ਦੇ ਜਿਹੜੇ ਫੇਕ ਅਕਾਊਂਟ ਚੱਲਦੇ ਨੇ, ਬਟ ਇਹ ਬ੍ਰਸਲਸ ਬੇਸਡ NGO ਨੇ ਇਹਨਾਂ ਨੂੰ ਐਕਸਪੋਜ਼ ਕੀਤਾ ਕਿ ਕਿਵੇਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਇਹ ਨੈਟਵਰਕ ਹੈ ਔਰ ਉਹਨਾਂ ਚੋਂ ਇੱਕ ਰਾਹੀਂ ਤਾਂ ਈਵਨ ਇਹਨਾਂ ਨੇ 23 MP ਯੂਰਪੀਅਨ ਪਾਰਲੀਮੈਂਟ ਦੇ ਉਹਨਾਂ ਦਾ ਕਸ਼ਮੀਰ ਟ੍ਰਿਪ ਕਰਵਾਇਆ, ਉਹ ਸਾਰਾ ਫੇਕ ਇੰਡੀਅਨ ਇੰਟੈਲੀਜੈਂਸ ਫਰੰਟ। ਪਰ ਵੀਕਐਂਡ ਤੇ ਜਿਹੜੀ ਖਬਰ ਇਹਨਾਂ ਨੇ ਬੜੀ ਘੁਮਾਈ ਔਰ ਇਹਨਾਂ ਦੀ ਜਿਹੜੀ ਇੰਟੈਲੀਜੈਂਸ ਨੈਟਵਰਕ ਦੀ ਇੱਕ ਨਿਊਜ਼ ਏਜੰਸੀ ਹੈ IANS, ਉਸ ਰਾਹੀਂ ਖਬਰ ਪਲਾਂਟ ਕੀਤੀ, ਸਾਰੇ ਭਾਰਤੀ ਮੀਡੀਆ ਨੇ ਕੈਰੀ ਕੀਤੀ ਕਿ ਲਾਹੌਰ ਜਿਹੜੀ ਹੈ ਉਹ ਫਿਊਚਰ ਦੇ ਖਾਲਿਸਤਾਨ ਦੀ ਕੈਪੀਟਲ ਹੋਏਗੀ। ਪਹਿਲਾਂ ਖਬਰ ਇਹ ਲਾਈ ਕਿ ਜੀ ਗੂਗਲ ਗੂਫਸ ਅਪ ਐਂਡ ਸੇਜ਼ ਲਾਹੌਰ ਇਜ਼ ਖਾਲਿਸਤਾਨਸ ਕੈਪੀਟਲ। ਸੋ ਇਸ ਦੀ ਗੱਲ ਅਸੀਂ ਬਾਅਦ 'ਚ ਕਰਾਂਗੇ ਕਿ ਵੀ ਇਹ ਇਨਫੈਕਟ ਕਿਵੇਂ ਸਿੱਖਾਂ ਦਾ ਕਲੇਮ ਦਿੱਲੀ ਦੇ ਉੱਤੇ ਹੈ ਔਰ ਸਾਡੀ ਅਰਦਾਸ ਦਾ ਇਹ ਹਿੱਸਾ ਰਿਹਾ ਹਮੇਸ਼ਾ ਹੀ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ, ख्वार हुए सब मिलेंगे बचे शरण जो हुए, दिल्ली तख्त पर बहेगी आप गुरु की फौज, छतर चुलेंगे सीस पर बड़ी करेगी मौज। ਅਜੇ ਵੀ ਜਿਹੜੇ ਨਿਹੰਗ ਸਿੰਘਾਂ ਦੇ ਬੁੱਢਾ ਦਲ ਦੇ ਵਿੱਚ ਅਰਦਾਸ ਕੀਤੀ ਜਾਂਦੀ, ਉਹ ਦਿੱਲੀ ਤਖਤ ਦੀ ਗੱਲ ਹੁੰਦੀ ਹੈ, ਜਿਹੜਾ ਅਸੀਂ 18ਵੀਂ ਸਦੀ ਦੇ ਵਿੱਚ 17 ਵਾਰ ਦਿੱਲੀ ਜਿਹੜੀ ਹੈ ਉਹ ਸਿੱਖਾਂ ਦੇ ਘੋੜਿਆਂ ਦੀ ਸੁਮਾ ਥੱਲੇ ਰੁਲੀ ਵੀ ਹੈ, ਉਸਦਾ ਵੀ ਅਸੀਂ ਜ਼ਿਕਰ ਕਰਾਂਗੇ ਵੇਰਵੇ ਨਾਲ। ਪਰ ਜਿਸ ਅੰਦਾਜ਼ ਦੇ ਵਿੱਚ
ਭਾਰਤੀ ਮੀਡੀਆ, ਭਾਰਤੀ ਏਜੰਸੀਆਂ, ਇਸ ਸਾਰੇ ਨੂੰ, ਕਿਉਂਕਿ ਜਦੋਂ ਦਾ ਕਰਤਾਰਪੁਰ ਕੋਰੀਡੋਰ 9 ਨਵੰਬਰ ਤੋਂ ਖੁੱਲ੍ਹਿਆ, ਜੀ ਕਿਵੇਂ ਗੁੱਡਵਿਲ ਦੋਨਾਂ ਕੌਮਾਂ ਦੇ ਵਿੱਚ ਹੈ, ਬਿਲਕੁਲ, ਔਰ ਜ਼ਾਹਰਾ ਤੌਰ ਤੇ 5 ਮਿਲੀਅਨ ਸਿੱਖ ਡਾਇਸਪੋਰਾ ਡਿਟਰਮਿੰਡ ਹੈ ਆਪਣਾ ਨੇਸ਼ਨ ਦਰਿਆਏ ਜਮਨਾ ਤੋਂ ਵਾਗਾ ਤੱਕ ਖਾਲਿਸਤਾਨ ਕ੍ਰੀਏਟ ਕਰਨ ਦੇ ਲਈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਜਦੋਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਵੱਲੋਂ ਸਿੱਖ ਲੀਡਰਸ਼ਿਪ ਨੂੰ ਆਫਰ ਕੀਤੀ ਜਾ ਰਹੀ ਸੀ ਕਿ ਤੁਸੀਂ ਪਾਕਿਸਤਾਨ ਦੇ ਨਾਲ ਫੈਡਰੇਸ਼ਨ ਬਣਾ ਲਓ, ਆਟੋਨਮਸ ਸਿੱਖ ਰੀਜਨ ਹੋਏ, ਉਦੋਂ ਪੰਜਾਬ ਦੇ ਵਿੱਚ ਇੱਕ ਸਲੋਗਨ ਜਿਹੜਾ ਜ਼ਾਹਰ ਹੈ ਮੁਸਲਿਮ ਲੀਗ ਵੱਲੋਂ ਜ਼ਿਆਦਾ ਐਂਥੂਸੀਆਜ਼ਮ ਦੇ ਨਾਲ ਕਿਹਾ ਜਾਂਦਾ ਸੀ, ਔਰ ਸਿੱਖ ਕਿਉਂਕਿ ਕਨਫਿਊਜ਼ ਸੀ ਲੀਡਰਸ਼ਿਪ, ਉਹ ਕੋਈ ਵੀ ਫੈਸਲਾ ਨਹੀਂ ਲੈ ਸਕੇ, ਅਲਟੀਮੇਟਲੀ ਹਿੰਦੂ ਕਾਂਗਰਸ ਦੇ ਖੈਮੇ ਚ ਐਂਡ ਹੋਏ। ਤੇ ਉਹ ਨਾਰਾ ਵੀ ਇਹੀ ਸੀ, ਧੋਤੀ ਟੋਪੀ ਜਮਨਾ ਪਾਰ। ਇਹਨੂੰ ਬੇਸ਼ੱਕ ਅੱਜ ਕਈ ਵਾਰੀ ਜਿਹੜਾ ਐਜ਼ ਏ ਡਿਰੋਗੇਟਰੀ ਲਿਆ ਜਾਂਦਾ ਜਦੋਂ ਸਾਡੇ ਪ੍ਰੋਟੈਸਟ ਦੇ ਵਿੱਚ ਕਿਹਾ ਜਾਂਦਾ ਹੈ, ਪਰ ਮੈਂ ਇਸ ਨੂੰ ਹਮੇਸ਼ਾ ਇਸ ਕੰਟੈਕਸਟ ਦੇ ਵਿੱਚ ਐਕਸਪਲੇਨ ਕਰਦਾ ਕਿ ਜ਼ਾਹਿਰ ਹੈ ਜਿਵੇਂ ਤਲਵਾਰ ਔਰ ਕਿਰਪਾਨ, ਦਸਤਾਰ ਇਹ ਸਿੱਖੀ ਦੇ ਚਿੰਨ੍ਹ ਨੇ, ਔਰ ਜ਼ਾਹਿਰ ਹੈ ਕਿ ਜਦੋਂ ਇਹਨਾਂ ਨੇ ਨਫ਼ਰਤ ਸਿੱਖਾਂ ਦੇ ਖਿਲਾਫ ਈਵਨ 80ਵਿਆਂ 'ਚ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਤੇ ਇਹ ਨਾਰਾ ਇਹਨਾਂ ਨੇ ਹਿੰਦੂਆਂ ਦੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਇੱਕ ਵੱਡਾ ਜਲੂਸ ਕੱਢਿਆ ਕਿ ਜੀ, ਔਰ ਸਿੱਖਾਂ ਦੀ ਮੰਗ ਸੀ ਕਿ ਅੰਮ੍ਰਿਤਸਰ ਗੁਰੂ ਦੀ ਨਗਰੀ ਹੈ, ਇੱਥੇ ਤੁਸੀਂ ਸਿਗਰਟ ਔਰ ਸ਼ਰਾਬ ਨੂੰ ਸਿਗਰਟ ਨੋਸ਼ੀ, ਸ਼ਰਾਬ ਇਹਨਾਂ ਦੇ ਉੱਤੇ ਪਾਬੰਦੀ ਲਾਓ। ਔਰ ਉਹਨਾਂ ਨੇ ਇੱਕ ਵੱਡਾ ਜਲੂਸ ਕੱਢ ਕੇ ਜਿਹੜੇ ਨਾਰੇ ਉਹਦੇ ਚ ਲਾਏ ਉਹ ਇਹੀ ਸੀ ਕਿ ਸਿਗਰਟ ਬੀੜੀ ਪੀਏਂਗੇ, शान के साथ जिएंगे, तो कच्छ कंगा कड़ा किरपान इनको भेजो पाकिस्तान। सो ਜ਼ਾਹਿਰ है कि भी जे ਅੱਜ 80ਵਿਆਂ ਦੇ ਵਿੱਚ ਇਹ ਸਾਡੇ ਧਰਮ ਨੂੰ, ਕਿਉਂਕਿ ਇਹਦਾ ਮਤਲਬ ਇਹ ਹੈ ਵੀ ਸਿੱਖਾਂ ਲਈ ਇਸ ਮੁਲਕ 'ਚ ਕੋਈ ਥਾਂ ਨਹੀਂ ਹੈ। ਸੋ 47 ਤੋਂ ਪਹਿਲਾਂ ਵੀ ਜਿਹੜਾ ਇਹ ਨਾਰਾ ਸੀ, ਕਿਉਂਕਿ ਧੋਤੀ ਤੇ ਟੋਪੀ ਜੀ ਇਹ ਜ਼ਾਹਿਰ ਹੈ ਹਿੰਦੂਤਵਾਦੀਆਂ ਅੱਜ ਵੀ ਨਿਸ਼ਾਨੀਆਂ ਨੇ। ਉਸ ਵੇਲੇ ਗਾਂਧੀ ਟੋਪੀ ਜਿਹੜਾ ਕਾਂਗਰਸ ਦਾ ਸਾਈਨ ਸੀ, ਤੇ ਧੋਤੀ ਜਿਹੜੀ ਹੈ ਉਹ ਵੀ ਗਾਂਧੀ ਉਹਦੇ 'ਚ ਹੀ ਅਧਰੰਗਾ ਉਹਦੇ 'ਚ ਲਪੇਟਿਆ ਹੁੰਦਾ ਸੀ, ਔਰ ਇਹੀ ਕਾਂਗਰਸ ਦਾ ਜਿਹੜਾ ਪਹਿਰਾਵਾ ਸੀ। ਸੋ ਜ਼ਾਹਰ ਇਹ ਸੀ ਕਿ ਇਹਦੇ 'ਚ ਕੋਈ ਕਿਸੇ ਧਰਮ ਦੇ ਨਾਲ ਨਫ਼ਰਤ ਦੀ ਗੱਲ ਨਹੀਂ ਹੈ, ਇਹ ਡੋਮੀਨੈਂਸ ਦੀ ਗੱਲ ਸੀ ਕਿ ਭਾਈ ਜਿਹੜਾ ਤੁਹਾਡਾ ਕਲਚਰ ਹੈ ਧੋਤੀ ਟੋਪੀ ਦਾ, ਇਸ ਦੀ ਥਾਂ ਜਿਹੜੀ ਹੈ ਉਹ ਜਮਨਾ ਤੋਂ ਪਾਰ ਹੈ। ਔਰ ਇਹਦੇ 'ਚ ਕੋਈ ਸ਼ੱਕ ਵੀ ਨਹੀਂ ਹੈ, ਜਦੋਂ ਗੰਗਾ ਜਮਨਾ ਤਹਿਜ਼ੀਬ ਦੀ ਗੱਲ ਹੁੰਦੀ ਹੈ, ਸੋ ਧੋਤੀ ਔਰ ਟੋਪੀ ਔਰ ਇਹ ਸਾਰਾ ਜਿਹਨੂੰ ਅਸੀਂ ਬ੍ਰਾਹਮਣਵਾਦ ਕਹਿੰਦੇ ਹਾਂ, ਇਸ ਦਾ ਬੇਸਿਕ ਐਪੀ ਸੈਂਟਰ ਤਾਂ ਗੰਗਾ ਤੇ ਜਮਨਾ ਦੇ ਵਿਚਾਲੇ ਹੀ ਹੈ। ਔਰ ਇਹ ਜਿਹੜਾ ਜਮਨਾ ਪਾਰ ਔਰ ਇਧਰੋਂ ਫਿਰ ਜਿਹੜੀ ਸਭਿਅਤਾ ਪੰਜ ਦਰਿਆਵਾਂ ਦੀ ਧਰਤੀ ਦੀ ਰਹੀ ਹੈ, ਉਸ ਦੀ ਇੱਕ ਆਪਣੀ ਤਹਿਜ਼ੀਬ ਰਹੀ ਹੈ। ਇਹੀ ਕਾਰਨ ਹੈ ਕਿ ਅੱਜ ਵੀ ਜਦੋਂ ਇਹ ਕਰਤਾਰਪੁਰ ਕੋਰੀਡੋਰ ਖੁੱਲਿਆ, ਕੋਰੀਡੋਰ ਆਫ ਲਵ, ਔਰ ਕਿਵੇਂ ਦੋਨਾਂ ਕੌਮਾਂ ਨੇ, ਦੋਨੋਂ ਪਾਸੇ ਦੇ ਲੋਕਾਂ ਨੇ ਇੱਕ ਦੂਸਰੇ ਨੂੰ ਜਿਹੜਾ ਉਹ ਗਲਵਕੜੀ ਚ ਲਿਆ, ਜਿਸ ਦੀ ਇਹਨਾਂ ਨੂੰ ਬੜੀ ਤਕਲੀਫ ਹੈ, ਔਰ ਇਹ ਉਸ ਦੇ ਲਈ ਕੋਈ ਨਾ ਕੋਈ ਮਿਸਚਿਫ ਕਰ ਰਹੇ ਨੇ। ਔਰ ਇਹ ਵੀ ਕਿਉਂਕਿ ਦੇਖੋ ਕੁਝ ਚੀਜ਼ਾਂ ਨੇ ਜਿਨ੍ਹਾਂ ਦੇ ਜਿਹੜੀ ਇੱਕ ਤਾਂ ਸਾਈਕੋ ਹਿਸਟਰੀ ਜੁੜੀ ਹੁੰਦੀ ਹੈ ਹਮੇਸ਼ਾ, ਕੁਛ ਨਾ ਕੁਛ ਤੁਹਾਡਾ ਪਿਛੋਕੜ, ਕੁਛ ਐਕਚੁਅਲ ਹਿਸਟਰੀ ਵੀ ਜੁੜੀ ਹੁੰਦੀ ਹੈ, ਕੁਛ ਮਿਸਚਿਫ ਦੇ ਵਿੱਚ, ਔਰ ਕੁਛ ਮਿਸਗਿਵਿੰਗਸ ਜਿਹੜੇ ਇੱਕ ਗਲਤ ਤਾਸੁਰ ਫੈਲਾਏ ਹੁੰਦੇ ਨੇ ਇੱਕ ਦੂਜੇ ਬਾਰੇ। ਬਹੁਤੇ ਜਿਨ੍ਹਾਂ ਨੂੰ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ ਜਾਂ ਜਿਹੜੇ ਕਿਸੇ ਗੱਲ ਦੀ ਤਹਿ ਤੱਕ ਨਹੀਂ ਜਾਂਦੇ, ਉਹ ਜਿਹੜੀਆਂ ਮਿਸਕਨਸੈਪਸ਼ਨਸ ਫਲਾਈਆਂ ਜਾਂਦੀਆਂ ਉਹਦੇ 'ਚ ਯਕੀਨ ਕਰਦੇ ਨੇ। ਪਰ ਇਹਦੀ ਵੀ ਗੱਲ ਕਰਨ ਤੋਂ ਪਹਿਲਾਂ ਕਿ ਭਾਈ ਕਿਵੇਂ ਸਾਡਾ ਕਲੇਮ ਪਹਿਲਾਂ ਵੀ ਦਿੱਲੀ ਦੇ ਉੱਤੇ ਸੀ, ਲਾਹੌਰ ਨਾਲ ਸਾਡੀ ਕੀ ਐਸੋਸੀਏਸ਼ਨ ਰਹੀ ਹੈ, ਔਰ ਗਰਾਊਂਡ ਰਿਐਲਿਟੀ ਜਿਹੜੀ ਹੈ ਅੱਜ ਦੀ ਉਹ ਕੀ ਹੈ, ਇਸ ਕੰਟੈਕਸਟ ਮੈਂ ਚਾਹੁੰਦਾ ਕਿ ਵੀ ਜ਼ਰੂਰ ਗੱਲ ਕੀਤੀ ਜਾਏ, ਕਿਉਂਕਿ ਇਹ ਦੋਨੋਂ ਪਾਸਿਆਂ ਦੇ ਵਿੱਚ ਇੱਕ ਮਿਸਚਿਫ ਮੌਂਗਰਸ ਇੱਕਦਮ ਐਗਜ਼ਿਸਟ ਤਾਂ ਪਹਿਲਾਂ ਵੀ ਕਰਦੇ ਸੀ, ਪਰ ਹੁਣ ਜਿਹੜੀ ਗੁੱਡਵਿਲ ਹੈ ਦੋਨਾਂ ਕੌਮਾਂ ਦੇ ਵਿੱਚ, ਉਹਦੇ ਥੱਲੇ ਉੱਭਰ ਆਏ ਨੇ। ਇੱਕ ਪਾਸੇ ਇਹ ਉੱਭਰ ਆਏ ਨੇ, ਦੂਸਰੇ ਪਾਸੇ ਇੱਕ ਬੜੇ ਮੌਲਵੀ ਸਾਹਿਬ ਜਿਨ੍ਹਾਂ ਦੀ ਸਟੇਟਮੈਂਟਾਂ ਨੂੰ ਲੈ ਕੇ ਜਿਹੜਾ ਇਧਰਲਾ ਸਿੱਖ ਮੀਡੀਆ ਦੇ ਵਿੱਚ ਬੈਠੇ ਹੋਏ ਇਹਨਾਂ ਦੇ ਲੋਕ ਨੇ, ਜਿਨ੍ਹਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਭਾਈ ਤੁਹਾਡਾ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਤਰਨਤਾਰਨ ਦਾ ਡਿੰਪਾ ਉਹ ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ ਹੈ, ਔਰ ਇਹ ਉਹਦੀ ਸਟੇਟਮੈਂਟ ਨੂੰ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਕਰਤਾਰਪੁਰ ਕੋਰੀਡੋਰ ਦੇ ਉੱਤੇ ਮੌਜੂਦ, ਜਦੋਂ ਕਿ ਭਾਰਤ ਵਾਲੇ ਪਾਸਿਓਂ ਜਿਹੜੇ ਯਾਤਰੂ ਜਾਂਦੇ ਨੇ, ਜਿਹੜਾ ਸਟਾਫ ਹੈ ਇੰਡੀਅਨ ਸਟਾਫ,
ਉਹ ਬਹੁਤ ਬਦਸਲੂਕੀ ਕਰਦੇ ਨੇ ਸਿੱਖ ਯਾਤਰੂਆਂ ਦੇ ਨਾਲ। ਜੀ ਉਹ ਲਗਾਤਾਰ ਸਮੋਕਿੰਗ ਕਰ ਰਹੇ ਹੁੰਦੇ ਨੇ, ਸਿਗਰਟਾਂ ਪੀ ਰਹੇ ਹੁੰਦੇ ਨੇ, ਔਰ ਜਿਹੜੇ ਉਧਰੋਂ ਸਿੱਖ ਯਾਤਰੀ ਜਾ ਕੇ ਪ੍ਰਸ਼ਾਦ ਲੈ ਕੇ ਆਉਂਦੇ ਨੇ, ਜ਼ਾਹਰ ਹੈ ਕਿ ਪ੍ਰਸ਼ਾਦ, ਕੜਾਹ ਪ੍ਰਸ਼ਾਦ ਜਿਹੜਾ ਉਹ ਆਪਣੇ ਸਵੇਰੇ ਗਏ ਸ਼ਾਮ ਨੂੰ ਆਣਾ, ਬਾਕੀ ਪਰਿਵਾਰ ਵਾਲਿਆਂ ਲਈ ਉਹਨਾਂ 'ਚ ਉਹ ਵੀ ਜਿਨ੍ਹਾਂ ਦੀ ਚਾਹਨਾ ਉਧਰ ਜਾਣ ਦੀ ਹੈ ਪਰ ਉਹ ਜਾ ਨਹੀਂ ਪਾਉਂਦੇ, ਤੇ ਜੇ ਗੁਰੂ ਦੇ ਉਸ ਦਰ ਦਾ ਤੋਂ ਉਹ ਜਿਹੜਾ ਪ੍ਰਸ਼ਾਦ ਲਿਆਉਂਦੇ ਨੇ ਉਹਨਾਂ ਨੂੰ ਕੁੱਤਿਆਂ ਨੂੰ ਸੁਗਾਇਆ ਜਾਂਦਾ। ਔਰ ਉਹ MP ਖਲੋ ਕੇ ਕਹਿ ਰਿਹਾ ਪਾਰਲੀਮੈਂਟ ਦੇ ਵਿੱਚ, ਹਾਲਾਂਕਿ ਕਾਂਗਰਸ ਦਾ ਉਹਦੇ ਆਪਣੇ ਸਿਰ ਤੇ ਵਾਲ ਨਹੀਂ ਹੈਗਾ, ਹੁਣ ਪੱਗ ਬੰਨਣ ਲੱਗ ਗਿਆ। ਔਰ ਮੈਂ ਉਹ ਜਦੋਂ ਉਸ ਦਾ ਦੇਖਿਆ, ਉਹਨਾਂ ਨੂੰ ਕਹਿ ਰਿਹਾ ਕਿ ਭਾਈ ਸ਼ਰਮ ਕਰੋ, ਤੁਸੀਂ ਸਿੱਖਾਂ ਦੇ ਨਾਲ ਅਸੀਂ ਤੁਹਾਡੀ ਸੌਡ ਆਰਮ ਰਹੇ ਹਾਂ, ਅਸੀਂ ਸਭ ਤੋਂ ਜ਼ਿਆਦਾ ਸਫ਼ਰ ਕੀਤਾ ਹੈ ਹਰ ਜੰਗ ਦੇ ਵਿੱਚ, ਔਰ ਤੁਸੀਂ ਤੁਹਾਡਾ ਸਟਾਫ ਜਿਹੜਾ ਉਹ ਸਾਡੇ ਨਾਲ ਇਹ ਬਦਸਲੂਕੀ ਕਰਦਾ। ਹੁਣ ਜ਼ਾਹਿਰ ਹੈ ਕਿ ਸਿਗਰਟ ਕਿਸ ਹੱਦ ਤੱਕ ਇੱਥੇ ਇਹਨਾਂ ਮੁਲਕਾਂ ਦੇ ਵਿੱਚ, ਇੱਥੇ ਤਾਂ ਕੋਈ ਧਰਮ ਦਾ ਮਾਮਲਾ ਨਹੀਂ ਕਿ ਕੋਈ ਸਿੱਖਾਂ ਦੀ ਸੈਂਸਿਟੀਵਿਟੀ ਹੈ, ਇਹ ਪ੍ਰੂਵਨ ਰਿਸਰਚ ਹੈ ਕਿ ਸਿਗਰਟ ਪੀਣ ਵਾਲੇ ਨਾਲੋਂ ਵੀ ਜ਼ਿਆਦਾ ਜਿਹੜਾ ਉਹਦਾ ਪੈਸਿਵ ਸਮੋਕ ਹੈ ਜਿਹੜਾ ਬਾਹਰ ਹੈ ਉਹ ਕੈਂਸਰ ਕਾਜ਼ ਕਰਦਾ ਹੈ। ਇਹੀ ਕਾਰਨ ਹੈ ਜਦੋਂ ਇਹ ਰਿਸਰਚ ਸਾਹਮਣੇ ਆਈ, ਅਮਰੀਕਾ ਦੇ ਵਿੱਚ ਤੁਸੀਂ ਰੈਸਟੋਰੈਂਟਾਂ 'ਚ, ਪਬਲਿਕ ਪਲੇਸਿਸ ਤੇ, ਪਾਰਕਸ ਦੇ ਵਿੱਚ, ਹੋਟਲਸ ਦੇ ਵਿੱਚ ਜਾਂ ਦੂਜੇ ਕਿਤੇ ਵੀ ਜਿਹੜਾ ਪਬਲਿਕ ਪਲੇਸ ਹੈ ਸਮੋਕਿੰਗ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਨੇ ਤਾਂ ਹੈਲਥ ਗਰਾਊਂਡ ਤੇ ਹੈ। ਸੋ ਉੱਥੇ ਜਿਹੜੇ ਹਿੰਦੂ EMPLOYEE ਬੈਠੇ ਨੇ ਉਹਨਾਂ ਨੂੰ ਪਤਾ ਨਹੀਂ ਹੈ ਵੀ ਸਿੱਖਾਂ ਦੀ ਸੈਂਸਿਟੀਵਿਟੀ ਕੀ ਹੈ, ਤੁਸੀਂ ਕੈਂਸਰ ਵੀ ਦਿਓਗੇ ਔਰ ਤੁਸੀਂ ਸਿੱਖ ਹਿਰਦਿਆਂ ਨੂੰ ਜਿਹੜਾ ਉਹ ਵਲੂੰਦਰ ਵੀ ਰਹੇ ਹੋ। ਔਰ ਪ੍ਰਸ਼ਾਦ 'ਚ ਜਦੋਂ ਤੁਸੀਂ ਕੁੱਤੇ ਨੂੰ ਸੁਗਾ ਦਿੱਤਾ ਹੈ, ਤਾਂ ਜ਼ਾਹਰ ਹੈ ਕਿ ਵੀ ਕੁੱਤੇ ਨੇ ਉਹਨੂੰ ਟੱਚ ਕੀਤਾ ਹੋਇਆ, ਉਹ ਸਾਡੇ ਲਈ ਉਹ ਕਿੰਨਾ ਤਕਲੀਫ ਦੇ ਹੋਏਗਾ ਕਿ ਜਿਹੜੇ ਉੱਥੋਂ ਜਾ ਕੇ ਉਸ ਪਿਆਰ ਭਾਵਨਾ ਨਾਲ ਗੁਰੂ ਦੀ ਭਰੇ ਹੋਏ ਗੁਰੂ ਦੀ ਉਹ ਨਿਸ਼ਾਨੀ ਲੈ ਕੇ ਆਉਂਦੇ ਨੇ ਆਪਣੇ ਬਾਕੀ ਪਰਿਵਾਰ ਵਾਲਿਆਂ ਲਈ, ਉਹਨਾਂ ਨਾਲ ਤੁਸੀਂ ਕੀ ਸਲੂਕ ਕਰ ਰਹੇ ਹੋ। ਸੋ ਇੱਕ ਪਾਸੇ ਔਰ ਜ਼ਾਹਰ ਹੈ ਕਿ 5000 ਦੀ ਜਿਹੜੀ ਗਿਣਤੀ ਜਿਹੜੀ ਐਗਰੀ ਅਪੋਨ ਹੈ, ਉਹਨਾਂ ਨੇ ਇਸ ਕਿਸਮ ਦੀਆਂ ਸ਼ਰਤਾਂ, ਕੰਡੀਸ਼ਨਾਂ, ਪਾਸਪੋਰਟ ਔਰ ਡਬਲ ਚੈੱਕ, ਪੁਲਿਸ ਇਨਕੁਆਇਰੀਜ਼ ਇਹ ਰੱਖਿਆ ਕਿ ਉਹ ਉਸ ਨੂੰ ਫਿਗਰ ਨੂੰ ਪੂਰਾ ਹੀ ਨਹੀਂ ਹੋਣ ਦਿੰਦੇ। ਸੋ ਉਸ ਪਾਸੇ ਦੀ ਗੱਲ ਕਰਨ ਤੋਂ ਮੈਂ ਉਸ ਨੂੰ ਵੇਰਵੇ ਨਾਲ ਕਿ ਭਾਈ ਇਹ ਵਿੱਚੋਂ ਹੀ ਇਹ ਗੂਫ ਅਪ ਦੇ ਨਾਂ ਥੱਲੇ ਗੂਗਲ ਦੀ ਲਾਹੌਰ ਮਿਸਚੀਫ ਖੜੀ ਕਰ ਦਿੱਤੀ, ਲੇਕਿਨ ਆਪਣੇ ਇਹਨਾਂ ਦੇ ਮੁਲਕ 'ਚ ਕੀ ਹੋ ਰਿਹਾ ਜ਼ਾਹਰਾ ਤੌਰ ਤੇ ਚੀਕ ਚਿਹਾੜਾ ਮਚਿਆ, ਕਿਉਂਕਿ ਹੁਣ ਇੰਟਰਨੈਸ਼ਨਲ ਜਿਹੜੇ ਉੱਥੇ ਇਹਨਾਂ ਦੀ ਰੇਟਿੰਗ ਕਰਦੇ ਨੇ ਇਕਨੋਮੀ ਦੀ, ਉਹਨਾਂ ਨੇ ਵੀ ਔਰ ਹੁਣ ਇਹ ਮੰਨਣ ਤੇ ਮਜਬੂਰ ਹੋਏ ਨੇ ਕਿ ਉਹਨਾਂ ਦਾ ਜਿਹੜਾ ਗਰੋਥ ਰੇਟ ਆ ਉਹ 4.25% ਤੇ ਆ ਗਿਆ। ਹਾਲਾਂ ਉਹਨਾਂ ਦੇ ਇੱਕ ਸ਼ਿਵ ਸੈਨਾ ਦੇ ਲੀਡਰ ਨੇ ਕਿਹਾ ਕਿ 2.5% ਤੋਂ ਵੀ ਘੱਟ, ਔਰ ਮੈਂ ਯਕੀਨ ਕਰਦਾ, ਔਰ ਅਸੀਂ ਜਦੋਂ ਪਿਛਲੇ ਵੀਕ 'ਚ ਇੱਕ ਪ੍ਰੋਗਰਾਮ ਕੀਤਾ ਵਾਲ ਸਟਰੀਟ ਜਰਨਲ ਦੇ ਇੱਕ ਆਰਟੀਕਲ ਤੇ ਬੇਸਡ ਕਿ ਭਾਈ ਇੰਡੀਆ ਦੀ ਇਕਨੋਮੀ ਡਾਊਨਹਿਲ ਜਾ ਰਹੀ ਹੈ, तो ਜਿਹੜੇ ਉਹਨਾਂ ਦੇ ਟ੍ਰੋਲ ਕਰਨ ਲਈ ਛੱਡੇ ਹੋਏ ਨੇ ਉਹਨਾਂ ਨੇ ਕਿਹਾ ਜੀ ਇਹ ਕਿੱਥੋਂ ਆਰਟੀਕਲ ਕੱਢ ਲਿਆ, ਅਸੀਂ ਤਾਂ ਦੇਖਿਆ ਨਹੀਂ, ਹੁਣ ਦੇਖ ਲਓ, ਹੁਣ ਦੇਖੋ ਤੁਹਾਡੀ ਇਕਨੋਮੀ ਕੀ ਪੂਰੇ ਦੇ ਪੂਰੇ ਸੈਕਟਰ ਬੰਦ ਹੋ ਰਹੇ ਨੇ ਔਰ ਲੋਕਾਂ ਦੇ ਵਿੱਚ ਇਸ ਕਦਰ ਇੱਕ ਖੌਫ ਹੈ। ਔਰ ਈਵਨ ਇਹਨਾਂ ਦਾ ਹੀ ਸਕਾ ਇੱਕ ਵੱਡਾ ਬਿਜ਼ਨਸਮੈਨ ਬਜਾਜ, ਜਿਨ੍ਹਾਂ ਦੇ ਕਿਸੇ ਜ਼ਮਾਨੇ 'ਚ ਬਜਾਜ ਸਕੂਟਰ ਵੀ ਸੀ ਔਰ ਵੱਡੀ ਇੰਡਸਟਰੀ ਹੈ, ਆਟੋ ਇੰਡਸਟਰੀ 'ਚ ਵੀ ਸਫਰ ਕਰ ਰਹੇ ਨੇ, ਦੂਜਿਆਂ 'ਚ ਵੀ, ਉਹਨੇ ਵੀ ਬਿਆਨ ਦਿੱਤਾ। ਉਹਨੇ ਕਿਹਾ ਜੀ ਹਾਲ ਬਹੁਤ ਮਾੜਾ ਹੈ, ਹਰ ਕੋਈ ਸਵਾਲ ਕਰਨ ਤੋਂ ਡਰਦਾ ਹੈ ਕਿ ਵੀ ਪਤਾ ਨਹੀਂ ਉਹਦੇ ਨਾਲ ਕੀ ਸਲੂਕ ਹੋਏਗਾ। ਹੁਣ ਇਹ ਸਾਰਾ ਇਹਨਾਂ ਦਾ ਟਰਸਟਵਰਦੀ ਕਾਡਰ ਹੈ ਜਿਨ੍ਹਾਂ ਨੇ ਮੋਦੀ ਦੇ ਥੱਲੇ ਪਹਿਲੇ 5 ਸਾਲ ਪੂਰੀਆਂ ਮੌਜਾਂ ਕੀਤੀਆਂ ਹੋਈਆਂ, ਕਈ ਲੱਖ ਕਰੋੜ ਬਣਾਏ ਹੋਏ ਨੇ। ਉਹਨਾਂ ਨੂੰ ਵੀ ਨਜ਼ਰ ਆ ਰਿਹਾ ਕਿ ਜੋ ਬਣਾਇਆ ਸੀ ਉਹ ਵੀ ਹੱਥੋਂ ਜਾ ਰਿਹਾ ਔਰ ਜ਼ਬਾਨ ਖੋਲਣੀ ਸ਼ੁਰੂ ਕੀਤੀ ਹੋਈ ਹੈ। ਔਰ ਓਵਰਆਲ ਸੁਸਾਇਟੀ ਦਾ ਕੀ ਹਾਲ ਹੈ, ਜਿਹੜੀ ਇੱਕ ਦੁਖਦ ਘਟਨਾ ਜਿਹਨੇ ਹਰ ਉਹ ਇਨਸਾਨ ਜਿਹੜਾ ਇਨਸਾਨੀਅਤ ਨੂੰ ਪਿਆਰ ਕਰਦਾ ਹੈ ਉਹਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿ ਤੇਲੰਗਾਨਾ, ਹੈਦਰਾਬਾਦ 'ਚ ਜਿਵੇਂ ਇੱਕ ਬੱਚੀ ਜਿਹੜੀ ਡਾਕਟਰ ਵੈਟਨੇਰੀਅਨ ਹੈ ਉਸ ਦੇ ਨਾਲ ਕਿਵੇਂ ਜੇ ਉਸ ਦਾ ਸਕੂਟਰ ਖਰਾਬ ਕੀਤਾ ਜਾਂਦਾ ਹੈ ਔਰ ਕਿਵੇਂ ਉਸ ਦੇ ਨਾਲ ਜ਼ਬਰ ਜਨਾਹ ਕਰਕੇ ਉਸ ਦੀ ਅਧਸੜੀ ਲਾਸ਼ ਜਿਹੜੀ ਹੈ ਔਰ ਉਹ ਆਪਣੀ ਜਦੋਂ ਉਹ ਸਾਰੇ ਉਸ ਕਿਸਮ ਦੇ ਗੈਂਗਸਟਰ ਨੇ ਉਹ ਆਪਣੀ ਭੈਣ ਦੇ ਨਾਲ ਉਹਨੇ ਫੋਨ ਮਿਲਾਇਆ, ਉਹਨੇ ਕਿਹਾ ਬੰਦੇ ਸ਼ੱਕੀ ਜਿਹੇ ਲੱਗਦੇ ਨੇ, ਉਹਨੂੰ ਕਹਿੰਦੇ ਵੀ ਹੈ ਕਿ ਵੀ ਤੂੰ ਇਹ ਛੱਡ ਕੇ ਆ ਜਾ ਸਕੂਟਰ, ਕੋਈ ਵੀ ਟੈਕਸੀ ਕਰ ਲੈ, ਔਰ ਮੁੜ ਕੇ ਉਹ ਕਨੈਕਸ਼ਨ ਟੁੱਟ ਜਾਂਦਾ ਹੈ। ਹੁਣ ਉਹਨੂੰ ਲੈ ਕੇ ਬਿਆਨਬਾਜ਼ੀਆਂ ਤਾਂ ਪਾਰਲੀਮੈਂਟ 'ਚ ਬੜੀਆਂ ਹੋ ਰਹੀਆਂ, ਜੈ ਲਲ ਬਚਨ ਕੇ ਕੀ ਹੈ ਕਿ ਜੀ ਇਹ ਜਿਹੜੇ ਰੇਪਿਸਟ ਨੇ ਇਹਨਾਂ ਨੂੰ ਪਬਲਿਕਲੀ ਲਿੰਚ ਕਰ ਦਿਓ, ਕੋਈ ਕਹਿ ਰਿਹਾ ਇਹਨਾਂ ਨੂੰ ਸਾੜ ਦਿਓ, ਹਾਂ ਸਾੜ ਦਿਓ ਜਿਉਂਦੇ, ਕੋਈ ਕਹਿੰਦਾ ਫਾਂਸੀ ਦੇ ਦਿਓ, ਇਹ ਉਹ। ਗੱਲ ਇਹ ਹੈ ਕਿ ਜਿਹੜੇ ਬਿਆਨਬਾਜ਼ੀ ਕਰ ਰਹੇ ਨੇ
ਪਹਿਲਾਂ ਆਪਣੀਆਂ ਪਾਰਲੀਮੈਂਟਾਂ ਅਸੈਂਬਲੀਆਂ 'ਚ ਤਾਂ ਦੇਖੋ ਕਿੰਨੇ ਰੇਪਿਸਟ ਤੁਸੀਂ ਬਿਠਾਏ ਹੋਏ ਨੇ। ਜੀ ਜਦੋਂ ਇੱਕ ਪਾਸਿਓਂ ਕਿਸੇ ਗੱਲ ਦੀ ਸੈਂਕਸ਼ਨ ਹੁੰਦੀ ਹੈ, ਜਦੋਂ ਨਵੰਬਰ 84 ਚ ਦਿੱਲੀ ਔਰ ਭਾਰਤ ਭਰ ਦੇ ਸ਼ਹਿਰਾਂ 'ਚ ਹਜ਼ਾਰਾਂ ਸਿੱਖ ਜਿਉਂਦੇ ਸਾੜੇ ਗਏ ਸੀ ਔਰ ਹਜ਼ਾਰਾਂ ਸਿੱਖ ਔਰਤਾਂ ਦੇ ਨਾਲ ਗੈਂਗਰੇਪ ਕੀਤੇ ਗਏ ਸੀ, ਔਰ 35 ਸਾਲ ਬਾਅਦ ਵੀ ਜਦੋਂ ਸਜ਼ਾ ਨਹੀਂ ਦਿੱਤੀ ਔਰ ਰਾਦਰ ਉਹ ਕਰਨ ਵਾਲੇ ਮਿਨਿਸਟਰ ਬਣਾਏ ਗਏ HKL ਭਗਤ, ਸਜਨ ਕੁਮਾਰ, ਜਗਦੀਸ਼ ਟਾਈਟਲਰ, जी और उन्होंने प्राइम मिनिस्टर राजीव गांधी कहता है जब कोई बड़ा वृक्ष गिरता है तो तो धरती कांपती है, तुसी उन्होंने जस्टिफाई किया है। यही काम जिहड़ी है सीरियल किलर जोड़ी मोदी और अमित शाह दी, जी जिन्हां ने 2002 च हज़ारां मुसलमान मारे, हज़ारां मुसलमान बच्चियां दे नाल जबर जनाह कीता, कईयां दी कुख चों तड़फदे बच्चे कढ के जिहड़े ने ਉਹ ਕੰਧਾਂ ਦੇ ਨਾਲ ਪਟਕਾਏ ਉਹਨਾਂ ਦੇ ਪੇਟ 'ਚ ਆਗ ਕਰਕੇ। ਔਰ ਉਹ ਕ੍ਰਿਮੀਨਲ ਦੋਨੋਂ ਹੀ ਜਿਹੜੇ ਨੇ ਅੱਜ ਦੇਸ਼ ਦੇ ਤਖਤ ਦੇ ਉੱਤੇ ਪ੍ਰਾਈਮ ਮਿਨਿਸਟਰ ਤੇ ਹੋਮ ਮਿਨਿਸਟਰ ਬਣੇ ਹੋਏ ਨੇ, ਉਹੀ ਗੁੰਡਾ ਕਰਾਊਡ ਜਿਨ੍ਹਾਂ ਨੇ ਸੈਂਕੜਿਆਂ ਲਿੰਚਿੰਗਸ ਕੀਤੀਆਂ ਨੇ, ਜਿਨ੍ਹਾਂ ਨੇ ਬੰਬ ਧਮਾਕੇ ਕੀਤੇ ਨੇ, ਸਾਧਵੀ ਪ੍ਰਗਿਆ ਵਰਗੀ, ਕਰਨਲ ਪ੍ਰੋਤ ਵਰਗੇ, ਪਹਿਲਾਂ ਆਪਣੀਆਂ ਪਾਰਲੀਮੈਂਟ ਤੇ ਅਸੈਂਬਲੀਆਂ 'ਚੋਂ ਇਹ ਜਿਹੜੇ ਸਾਰੇ ਰੇਪਿਸਟ ਔਰ ਕ੍ਰਿਮੀਨਲ ਔਰ ਮਰਡਰਰ ਨੇ, ਇਹਨਾਂ ਨੂੰ ਤਾਂ ਜ਼ਰਾ ਬਾਹਰ ਕੱਢੋ। ਕੱਢਣਾ ਕਿਨੇ? ਬਿਲਕੁਲ ਇਹ ਤਾਂ ਦੇਸ਼ ਹੀ ਗੁੰਡਿਆਂ ਦਾ ਹੈ, ਰਨ ਬਾਈ ਦਾ ਗੁੰਡਾਜ਼, ਗਵਰਨਡ ਬਾਈ ਦਾ ਗੁੰਡਾਜ਼। ਜੁਡੀਸ਼ਰੀ ਕਿਸ ਕਿਸਮ ਦੇ ਫੈਸਲੇ ਇਹਨਾਂ ਗੁੰਡਿਆਂ ਦੇ ਡਰ ਤੋਂ ਦੇ ਰਹੀ ਹੈ। ਜਰਨਲਿਜ਼ਮ ਕਿੱਥੇ ਚਲਾ ਗਿਆ, ਪੱਤਰਕਾਰੀ ਦਾ ਕੀ ਹਾਲ ਹੈ। ਸੋ ਉਹਨੇ ਇੱਕ ਨੇ ਕਿਹਾ, ਉਹਨਾਂ ਦਾ ਕੋਈ ਕ੍ਰਿਕਟਰ ਕਿ ਕੌਣ ਹੈਗਾ, ਕਿ ਅਸੀਂ ਵੀ ਐਜ਼ ਏ ਸੁਸਾਇਟੀ ਹੈਜ਼ ਫੇਲਡ ਐਜ਼ ਏ ਸੁਸਾਇਟੀ। ਔਰ ਇਹੀ ਕਾਂਡ ਕੋਈ ਪਹਿਲੀ ਵਾਰ ਨਹੀਂ ਹੋਇਆ। ਨਿਰਭਇਆ ਕਾਂਡ ਦਿੱਲੀ ਦੇ ਵਿੱਚ ਬੜੇ ਪ੍ਰੋਟੈਸਟ ਹੋਏ, ਜਲੂਸ ਨਿਕਲੇ, ਲਾਅ ਬਣੇ। ਕਿਹੜਾ ਦਿਨ ਐਸਾ ਹੈ ਜਦੋਂ ਕਿ ਉੱਥੇ ਇਸ ਕਿਸਮ ਦੇ ਕਾਰੇ ਨਹੀਂ ਹੁੰਦੇ? ਕੁਝ ਰਿਪੋਰਟ ਹੁੰਦੇ ਨੇ, ਕੁਝ ਗਾਇਬ ਕਰ ਦਿੱਤੇ ਜਾਂਦੇ ਨੇ। ਐਵੇਂ ਨਹੀਂ ਦਿੱਲੀ ਨੂੰ ਰੇਪ ਕੈਪੀਟਲ ਆਫ ਦਾ ਵਰਲਡ ਦਾ ਜਿਹੜਾ ਟਾਈਟਲ ਮਿਲਿਆ ਹੋਇਆ। ਔਰ ਇਹਨਾਂ ਦਾ ਜਿਹੜਾ ਅੱਜ ਬੈਠਾ RSS ਦਾ ਮੁਖੀ ਮੋਹਨ ਭਾਗਵਤ ਇਹ ਕਹਿੰਦਾ ਸੀ ਕਿ ਜੀ ਇਹ ਜਿਹੜਾ ਨਿਊ ਇੰਡੀਆ 'ਚ ਹੁੰਦਾ, ਸ਼ਹਿਰੀ ਇੰਡੀਆ 'ਚ, ਭਾਰਤ ਦੇ ਵਿੱਚ ਨਹੀਂ ਹੁੰਦਾ, ਭਾਰਤ ਪਿੰਡਾਂ 'ਚ ਹੈ। ਹੁਣ ਜਿੱਥੇ ਹੋਇਆ ਉਹ ਪਿੰਡ ਹੈ ਕਿ ਸ਼ਹਿਰ ਹੈ? ਪਹਿਲਾਂ ਇਹ ਦੱਸ ਦਿਓ। ਔਰ ਜੋ ਕੁਝ ਭਾਰਤ ਭਰ ਦੇ ਵਿੱਚ ਦਲਿਤ ਬੱਚੀਆਂ ਨਾਲ ਹੋ ਰਿਹਾ ਹੈ, ਜਿਵੇਂ ਘੱਟ ਗਿਣਤੀਆਂ ਦੇ ਨਾਲ ਹੋ ਰਿਹਾ। ਸੋ ਜਦੋਂ ਤੁਸੀਂ ਸਾਦਾ ਪੰਜਾਬੀ 'ਚ ਵੀ ਕਹਿੰਦੇ ਨੇ ਕਿ ਵੀ ਜਦੋਂ ਤਾਂ ਕੁੱਤਾ ਭੱਜ ਕੇ ਦੁਸ਼ਮਣ ਦੀ ਲੱਤ ਫੜਦਾ ਹੈ, ਜਿਹਨੂੰ ਦੁਸ਼ਮਣ ਮੰਨਿਆ ਹੁੰਦਾ ਹੈ, ਉਹ ਤਾਂ ਮਾਲਕ ਬੜਾ ਖੁਸ਼ ਹੁੰਦਾ ਜੀ ਮੈਂ ਕੁੱਤੇ ਨੂੰ ਫਲਾਂ ਥਾਂ ਟ੍ਰੇਨਡ ਕਰਵਾਇਆ, ਫਲਾਂ ਦੇਖੋ ਜੀ ਉਹਨੇ ਲੱਤ ਫੜ ਲਈ। ਤੇ ਜਦੋਂ ਆਪਣੀ ਲੱਤ ਫੜੀ ਹੁੰਦੀ ਹੈ ਉਦੋਂ ਕਹਿੰਦਾ ਜੀ ਇਹ ਪਾਗਲ ਹੋ ਗਿਆ, ਇਹਨੂੰ ਮਾਰ ਦਿਓ। ਸੋ ਹੁਣ ਤੱਕ ਇਹ ਗੁੰਡਾਗਰਦੀ ਦਾ ਇਸਤੇਮਾਲ ਕਰਕੇ ਇਹਨਾਂ ਨੇ ਭਾਰਤ ਦੇ ਵਿੱਚ ਘੱਟ ਗਿਣਤੀਆਂ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ ਨੂੰ ਖੌਫਜ਼ਦਾ ਕਰਕੇ ਰੱਖਿਆ। ਔਰ ਹੁਣ ਕਿਉਂਕਿ ਜਦੋਂ ਗੁੰਡਾ ਤਾਂ ਗੁੰਡਾ ਹੀ ਹੈ, ਉਸ ਦੇ ਲਈ ਫਿਰ ਕੋਈ ਮਜ਼ਹਬ, ਕੋਈ ਤਹਿਜ਼ੀਬ, ਕੋਈ ਹੋਰ ਜਿਹੜੀ ਹੈ ਉਸ ਦੇ ਲਈ ਕੋਈ ਲਿਮਿਟੇਸ਼ਨ ਨਹੀਂ ਰਹਿੰਦੀ। ਹੁਣ ਚੀਕਾਂ ਵੱਜ ਰਹੀਆਂ ਨੇ ਕਿ ਜੀ ਇਹ ਸਾਡੀ, ਅਸੀਂ ਫੇਲ ਹੋ ਗਏ ਐਜ਼ ਏ ਸੁਸਾਇਟੀ। ਤੁਸੀਂ ਜਿਸ ਪਾਸੇ ਜਾ ਰਹੇ ਹੋ, ਤੁਸੀਂ ਮੋਸਟ ਕ੍ਰਿਮੀਨਲ ਸੁਸਾਇਟੀ ਇਨ ਦਾ ਵਰਲਡ ਵੀ ਹੋ, ਕਰਪਟ ਵੀ ਹੋ, ਦੁਨੀਆ ਦੀ ਸਭ ਤੋਂ ਵੱਡੀ ਕਰਪਟ ਸਟੇਟ ਇੰਡੀਆ। ਔਰ ਉਹੀ ਨਤੀਜਾ ਹੈ ਕਿ ਅੱਜ ਐਜ਼ ਯੂ ਸੋ ਸੋ ਸ਼ੈਲ ਯੂ ਰੀਪ। ਬਿਲਕੁਲ, ਜਿਹਨੂੰ ਬਾਬਾ ਫਰੀਦ ਨੇ ਫਰਮਾਇਆ ਕਿ ਫਰੀਦਾ ਲੋੜ ਹੈ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜ ਹੈ ਪੱਟ। ਕਿ ਭਾਈ ਜੇ ਤੁਸੀਂ ਕਿੱਕਰ ਬੀਜਣਾ ਤੇ ਫਿਰ ਉਹ ਕੰਡਿਆਂ ਵਾਲਾ ਕਿੱਕਰ ਹੀ ਉਗਣਾ, ਫਿਰ ਤੁਹਾਨੂੰ ਬਜੌੜ ਦੀਆਂ ਦਾਖਾਂ, ਚਮਨ ਦੇ ਅੰਗੂਰ ਖਾਣ ਨੂੰ ਨਹੀਂ ਮਿਲਣੇ। ਜੇ ਤੁਸੀਂ ਉਨ ਜਿਹੜੀ ਹੈ ਉਹ ਵੇਲੀ ਹੋਈ ਹੈ ਤੇ ਫਿਰ ਤੁਸੀਂ ਉਹਦੇ ਚੋਂ ਕੋਈ ਰੇਸ਼ਮ ਦੇ ਕੱਪੜੇ ਨਹੀਂ ਬਣਾ ਸਕਦੇ। ਸੋ ਇਹ ਇੱਕ ਕ੍ਰਿਮੀਨਲਸ ਦਾ ਟੋਲਾ ਜਿਹੜਾ ਸਾਰੀਆਂ ਤਰ੍ਹਾਂ 'ਚ ਹੀ ਬੈਠਾ ਹੋਇਆ। ਕਾਂਗਰਸੀ ਕ੍ਰਿਮੀਨਲਸ ਨੇ ਨਵੰਬਰ 84 ਕੀਤਾ, ਇਹ ਸਾਰੇ ਕ੍ਰਿਮੀਨਲ ਉਸੇ ਕਲਾਸ ਦੇ ਨੇ। ਔਰ ਹੁਣ ਤਾਂ ਇਹਨਾਂ ਕ੍ਰਿਮੀਨਲਸ ਦੀ ਆਪਸ 'ਚ ਲੜਾਈ ਹੈ। ਸ਼ਿਵ ਸੈਨਾ ਔਰ BJP ਦੀ ਲੜਾਈ ਕੀ ਹੈ? ਉਹਨਾਂ ਨੂੰ ਕਹਿ ਰਿਹਾ, ਉਹਨਾਂ ਨੂੰ ਹੈ ਸਾਰਿਆਂ ਦਾ ਹੀ ਏਜੰਡਾ ਉਹੀ ਰਿਹਾ ਕਿ ਉਹਨਾਂ ਨੇ ਡਰ ਦੇ ਥੱਲੇ, ਖੌਫ ਦੇ ਥੱਲੇ, ਕ੍ਰਾਈਮ ਦੇ ਥੱਲੇ ਇਹ ਪਾਵਰ ਹਥਿਆਈ ਹੈ। ਔਰ ਇਸ ਸਾਰੇ ਦੌਰੇ 'ਚ ਜਿੱਥੇ ਇੱਕ ਪਾਸੇ ਇਹਨਾਂ ਦਾ ਥੱਲਾ ਲੱਗ ਰਿਹਾ ਹੈ, ਇਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਖਾਲਿਸਤਾਨ ਦੀ ਕਾਇਮੀ ਲਈ ਸਿੱਖ ਕੌਮ ਦੀ ਡਿਟਰਮੀਨੇਸ਼ਨ, ਕਰਤਾਰਪੁਰ ਲਾਂਘੇ ਨੂੰ ਲੈ ਕੇ ਹੋਰ ਵੀ ਜਿਹੜੀ ਹੈ ਉਹ ਸਿੱਖ ਉਤਸ਼ਾਹਿਤ ਹੋਏ ਨੇ, ਮੋਟੀਵੇਸ਼ਨ 'ਚ ਆਏ ਨੇ। 5 ਮਿਲੀਅਨ ਸਿੱਖ ਡਾਇਸਪੋਰਾ ਕਿਸ ਹੱਦ ਤੱਕ ਪਾਕਿਸਤਾਨ ਦੇ ਵਿੱਚੋਂ ਇਮਰਾਨ ਖਾਨ ਦੇ ਲਈ ਨੋਬਲ ਪ੍ਰਾਈਜ਼ ਦੀ ਮੰਗ ਹੋਏ, ਉਹ ਇੰਗਲੈਂਡ ਦੇ ਵਿੱਚ ਉਹਨਾਂ ਨੂੰ
ਸਿਟੀ ਆਫ ਲੰਡਨ ਦੇ ਸਿਟੀ ਸੈਂਟਰ 'ਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਹੋਏ ਜੀ ਔਰ ਰੋਜ਼ਾਨਾ ਜਿਵੇਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵੀਡੀਓਜ਼ ਜਿਹੜੀਆਂ ਗੁੱਡਵਿਲ ਦਿਖਾਉਂਦੀਆਂ ਨੇ ਬਿਲਕੁਲ ਕਿ ਕਿਵੇਂ ਸਿੱਖਾਂ ਦਾ ਦਿਲ ਜਿੱਤਿਆ, ਤੇ ਇਹ ਉਹਨੂੰ ਹੁਣ ਇਹ ਬਣਾ ਕੇ ਜੀ ਗੂਗਲ ਦੀ ਨੇ ਗੂਫ ਅਪ ਕੀਤਾ ਕਿ ਜੀ ਲਾਹੌਰ ਕੈਪੀਟਲ ਹੋਏਗੀ। ਪਹਿਲਾਂ ਇਸ ਗੱਲ ਨੂੰ ਸਮਝਣਾ ਤੇ ਦੇਖਣਾ ਜ਼ਰੂਰੀ ਹੈ, ਔਰ ਇਹ ਅਕਸਰ ਕਿਉਂਕਿ ਦੂਸਰੇ ਪਾਸੇ ਵੀ ਇਸ ਕਿਸਮ ਦਾ ਉਹ ਤਬਕਾ ਜਿਨ੍ਹਾਂ ਚੋਂ ਮੌਲਵੀ ਸਾਹਿਬ ਉਹ ਜਿਹੜੇ ਲੋਕਾਂ ਨੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਪਾਕਿਸਤਾਨ 'ਚ ਜਿਹੜੀਆਂ ਨੇ ਪੋਜ਼ਿਟਿਵ ਫੀਲਿੰਗਸ ਦਿਖਾਈਆਂ, ਉਹਨਾਂ ਨੂੰ ਉਹ ਕਹਿ ਰਹੇ ਨੇ ਜੀ ਇੰਨਾ ਹੀ ਤੁਹਾਨੂੰ ਚਾਹੇ ਤਾਂ ਅੰਮ੍ਰਿਤਸਰ ਚਲੇ ਜਾਓ ਸਿੱਖਾਂ ਦੇ ਕੋਲ, ਉੱਥੇ ਜਾ ਕੇ ਹੋਰ ਵੀ ਉਹਨੇ ਕਾਫੀ ਕੁਝ ਨੈਗੇਟਿਵਿਟੀ ਕੀਤੀ ਹੈ। ਪਰ ਇਹ ਕਲਾਸ ਨਾਲ ਹੀ ਰਹਿੰਦੇ ਨੇ। ਪਰ ਇੱਕ ਗੱਲ ਦਾ ਖਿਆਲ ਰਹੇ ਕਿ ਪਹਿਲੀ ਗੱਲ ਲਾਹੌਰ ਦੇ ਨਾਲ ਜਿਹੜਾ ਜੇ ਅਸੀਂ ਕੈਪੀਟਲ ਵਾਈਜ਼ ਦੇਖੀਏ, ਅੱਜ ਪਾਕਿਸਤਾਨ ਜਿਸ ਦੀ ਆਬਾਦੀ ਲਗਭਗ 22 ਕਰੋੜ ਹੁਣ 23 ਕਰੋੜ ਕੋਟ ਹੁੰਦੀ ਹੈ ਜੀ ਔਰ 23 ਕਰੋੜ ਚੋਂ ਵੱਡਾ ਹਿੱਸਾ ਜਿਹੜਾ ਪਾਕਿਸਤਾਨ ਦੀ ਪੋਪੂਲੇਸ਼ਨ ਹੈ ਉਹ ਪੰਜਾਬ ਹੈ। ਪਾਕਿਸਤਾਨ ਦਾ ਜਿਹੜਾ ਨੰਬਰ ਜਿਹੜਾ 60 ਤੋਂ 65% ਪੋਪੂਲੇਸ਼ਨ ਪਾਕਿਸਤਾਨ ਦੀ ਪੰਜਾਬ ਦੇ ਵਿੱਚ ਹੈ। ਜੀ ਹੁਣ ਇਹ ਕਿਉਂਕਿ ਮੈਂ ਇਸ ਟੌਪਿਕ ਨੂੰ ਇਸ ਲਈ ਵੀ ਟੱਚ ਕਰਨਾ ਚਾਹੁੰਦਾ ਸੀ ਕਿ ਵੀ ਇੱਕ ਪਾਸੇ ਉਹ ਵੀ ਲੋਕ ਨੇ ਭਾਵੇਂ ਉਹ ਆਊਟ ਆਫ ਐਮੋਸ਼ਨ ਕਹਿੰਦੇ ਨੇ ਜਿਹੜੇ ਦੋਨਾਂ ਪੰਜਾਬਾਂ ਦੇ ਇੱਕ ਹੋਣ ਦੀ ਗੱਲ ਕਰਦੇ ਨੇ, ਬਿਲਕੁਲ, ਜਾਂ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਕਿ ਜੀ ਇਸ ਦੇ ਨਾਲ ਇਹ ਜਿਹੜੀਆਂ ਲੀਕਾਂ ਮਿਟ ਜਾਣੀਆਂ ਚਾਹੀਦੀਆਂ ਨੇ ਬਾਰਡਰਾਂ ਦੀਆਂ ਔਰ ਇੱਕ ਹੋ ਜਾਣਾ ਚਾਹੀਦਾ। ਇੱਕ ਪਾਸੇ ਤਾਂ ਨੈਗੇਟਿਵਿਟੀ ਦੇ ਨਾਲ ਅਖੰਡ ਭਾਰਤ ਵਾਲੇ ਨੇ ਜਿਨ੍ਹਾਂ ਨੇ ਕਦੇ ਵੀ ਇਸ ਨੂੰ ਐਕਸੈਪਟ ਹੀ ਨਹੀਂ ਕੀਤਾ ਪਾਕਿਸਤਾਨ ਦੇ ਕਨਸੈਪਟ ਨੂੰ, ਪਰ ਦੂਸਰੇ ਜਿਹੜੇ ਇਨੋਸੈਂਟਲੀ ਇਹ ਗੱਲ ਕਹਿ ਰਹੇ ਹੁੰਦੇ ਨੇ ਦੋਵੇਂ ਪਾਸੇ, ਉਹਨਾਂ ਨੂੰ ਵੀ ਇਹ ਧਿਆਨ ਦੇਣ ਦੀ ਲੋੜ ਹੈ ਕਿ 47 ਦੇ ਵਿੱਚ ਐਸਾ ਕੀ ਸੀ ਬਿਲਕੁਲ ਜਿਹਦੇ 'ਚ ਕਿ ਸਿੱਖਾਂ ਨੇ ਉਸ ਵੇਲੇ ਜਿਹੜਾ ਉਹ ਪਾਕਿਸਤਾਨ ਦਾ ਹਿੱਸਾ ਬਣਨਾ ਜਾਂ ਆਟੋਨਮਸ ਰੀਜਨ ਦੇ ਤੌਰ ਤੇ ਆਣਾ ਨਹੀਂ ਕਬੂਲ। ਇੱਕ ਪਾਸੇ ਤਾਂ ਲੀਡਰਸ਼ਿਪ ਦੀ ਨਾਅਹਲੀਅਤ ਹੈ ਜੀ, ਇਹਨੂੰ ਵੀ ਛੱਡ ਦਿਓ। ਮੁਸਲਮਾਨ ਪੋਪੂਲੇਸ਼ਨ 9 ਕਰੋੜ ਸੀ, ਬਿਲਕੁਲ 9 ਕਰੋੜ ਮੁਸਲਮਾਨ ਕਿਉਂ 33 ਕਰੋੜ ਦੇ ਵਿੱਚ ਅਨਸੇਫ ਮਹਿਸੂਸ ਕਰਦੇ ਸੀ? ਆਲਮੋਸਟ 1/4 ਪੋਪੂਲੇਸ਼ਨ ਸੀ। ਔਰ ਇੱਧਰ ਵੀ ਅੱਜ 220 ਮਿਲੀਅਨ ਉਧਰ ਹੈ, 200 ਮਿਲੀਅਨ ਇੱਧਰ ਹੈ, ਕਿਉਂਕਿ ਜਿਹੜੀ ਕਿਤੇ ਵੀ ਜਦੋਂ ਇੱਕ ਖੌਫ ਹੁੰਦਾ ਹੈ ਮੈਜੋਰਿਟੀ ਦਾ ਹਮੇਸ਼ਾ ਰਹਿੰਦਾ ਹੈ। ਔਰ ਉਹਦੇ 'ਚ ਕਿਉਂਕਿ ਡਿਕਟੇਟਰਾਂ ਦੇ ਵਿੱਚ ਹੋਪ ਹੁੰਦੀ ਹੈ ਕਿ ਡਿਕਟੇਟਰ ਮਰ ਜਾਏ ਤੁਹਾਡੀ ਜਾਨ ਛੁੱਟ ਜਾਏਗੀ, ਮੈਜੋਰਿਟੀ ਰੂਲ ਤਾਂ ਮੈਜੋਰਿਟੀ ਰੂਲ ਹੀ ਹੁੰਦਾ ਹੈ। ਉਹ ਭਾਵੇਂ ਉਸ ਵੇਲੇ ਦੀ ਲੀਡਰਸ਼ਿਪ ਅਸ਼ੋਰ ਕਰ ਰਹੀ ਹੋਏ ਪਰ ਮਾਈਨੋਰਿਟੀ 'ਚ ਇੱਕ ਖੌਫ ਹੁੰਦਾ ਹੈ। ਕਾਇਦੇ ਆਜ਼ਮ ਨੂੰ ਭਾਵੇਂ ਗਾਂਧੀ ਕੀ ਅਸ਼ੋਰ ਕਰ ਰਿਹਾ ਸੀ, ਨਹਿਰੂ ਕੀ ਅਸ਼ੋਰ ਕਰ ਰਿਹਾ ਸੀ, ਪਰ ਉਹਨਾਂ ਨੇ ਇਹਨਾਂ ਦੇ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਅੰਦਰ ਤੱਕ ਦੇਖ ਲਿਆ ਸੀ ਕਿ ਇਹ ਤਾਂ ਅਲਟੀਮੇਟਲੀ ਕਨਸਟੀਟਿਊਸ਼ਨ ਬਣਾਉਣਗੇ ਮੈਜੋਰਿਟੀ ਬੇਸਡ। ਔਰ ਉਹਦੇ 'ਚ ਜ਼ਾਹਰ ਹੈ ਕਿ ਮੁਸਲਮਾਨ ਮਾਈਨੋਰਿਟੀ ਨੇ ਭਾਵੇਂ ਉਹਨਾਂ ਦੀ ਆਬਾਦੀ 9 ਕਰੋੜ ਸੀ, ਉਹਨਾਂ ਨੇ ਕਿਹਾ ਜੀ ਨਹੀਂ ਇਹ ਜਿਹੜਾ ਮੈਜੋਰਿਟੇਰੀਅਨਿਜ਼ਮ ਹੈ ਅਲਟੀਮੇਟਲੀ ਤੁਸੀਂ ਸਾਨੂੰ ਖਾ ਜਾਓਗੇ। ਔਰ ਸਿੱਖਾਂ ਦਾ ਫੀਅਰ ਇਸ ਤੋਂ ਵੀ ਬਦਤਰ ਸੀ ਜਦੋਂ ਪਾਕਿਸਤਾਨ ਦੇ ਹਵਾਲੇ ਨਾਲ ਸੀ, ਕਿਉਂਕਿ ਸਿੱਖ ਤਾਂ ਉਸ ਵੇਲੇ ਦੇ ਪੰਜਾਬ 'ਚ ਵੀ ਜਿਹੜਾ ਪ੍ਰੀ 47 ਪੰਜਾਬ ਸੀ ਸਾਰੀ ਪੋਪੂਲੇਸ਼ਨ ਦਾ 14-15% ਸੀ। ਭਾਵੇਂ ਉਹਨਾਂ ਨੂੰ ਸੈਪਰੇਟ ਇਲੈਕਟੋਰੇਟ ਮਿਲਿਆ ਹੋਇਆ ਸੀ ਜਿਹੜਾ 18-19% ਉਹਨਾਂ ਨੂੰ ਵੇਟੇਜ ਮਿਲਦਾ ਸੀ, ਪਰ ਜ਼ਾਹਰ ਹੈ ਪਾਕਿਸਤਾਨ ਜਿਹੜਾ ਪ੍ਰੀ 47 ਪੰਜਾਬ ਹੈ ਮੁਸਲਮਾਨ ਆਬਾਦੀ 55% ਦੇ ਕਰੀਬ ਸੀ, ਬਾਕੀ ਹਿੰਦੂ ਸੀ, ਸਿੱਖ 14-15% ਸੀ। ਹੁਣ ਅੱਜ ਕਿਹੜਾ ਸਿਨੈਰੀਓ ਉਹਦੇ 'ਚ ਬਦਲਿਆ? ਬੇਸ਼ੱਕ ਅਸੀਂ ਗੁੱਡਵਿਲ ਦੇ ਦੋਨੋਂ ਹੀ ਖਾਲਿਸਤਾਨ ਜਿਹੜਾ ਦਰਿਆਏ ਜਮਨਾ ਤੋਂ ਵਾਘਾ ਤੱਕ ਹੋਏ ਐਜ਼ ਏ ਬਫਰ ਸਟੇਟ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਸਾਡੀਆਂ ਸਰਹੱਦਾਂ ਅਮਰੀਕਾ ਕੈਨੇਡਾ ਵਾਂਗ ਅਸੀਂ ਵਪਾਰ ਕਰੀਏ ਆਈਏ ਜਾਈਏ, ਪਰ ਅਸੀਂ ਇਸ ਕਨਸੈਪਟ ਦੇ ਕਦੇ ਵੀ ਹਾਮੀ ਨਹੀਂ ਹੈ ਕਿ ਜੀ ਇਹ ਖਤਮ ਹੋ ਜਾਏ ਬਾਰਡਰ ਤੇ ਪੰਜਾਬ ਇੱਕ ਹੋਏ। ਠੀਕ ਨਹੀਂ ਹੈ ਲਾਈਨ ਦੋਨੋਂ ਤਰ੍ਹਾਂ ਨਾਲ। ਇੱਕ ਤਾਂ ਇਹਦੇ ਨਾਲ ਅਸੀਂ ਅਨਵਿਲਿੰਗਲੀ ਜਾਂ ਨਾ ਚਾਹੁੰਦਿਆਂ ਵੀ ਕਈ ਵਾਰੀ ਪਤਾ ਨਹੀਂ ਜਾਂ ਅਣਭੋਲਪਣ ਅਸੀਂ ਇੰਡੀਆ ਦੇ ਹੀ ਅਖੰਡ ਭਾਰਤ ਦੀ ਐਡਵੋਕੇਸੀ ਕਰ ਰਹੇ ਹਾਂ ਜਿਹੜੇ ਲੋਕ ਇਸ ਕਿਸਮ ਦੀ ਗੱਲ ਨੂੰ ਕਰਦੇ ਨੇ। ਦੂਸਰਾ ਇਨ ਦਾ ਐਂਡ ਆਫ ਦਾ ਡੇ ਜਦੋਂ ਗੁੱਡਵਿਲ ਦਾ ਇੱਕ ਫੇਜ਼ ਹੁੰਦਾ ਹੈ, ਹਾਰਮਨੀ ਇੱਕ ਉਹਨੂੰ ਤੁਸੀਂ ਹਨੀਮੂਨ ਫੇਜ਼ ਕਹਿੰਦੇ ਹੋ, ਫਿਰ ਗਰਾਊਂਡ ਰਿਐਲਿਟੀਜ਼ ਹੁੰਦੀਆਂ। ਤੁਸੀਂ ਉਹ ਗਏ ਜ਼ਮਾਨੇ, ਇੱਕ ਜ਼ਮਾਨਾ ਸੀ ਜਦੋਂ ਤੁਸੀਂ ਤਾਕਤ ਦੇ ਨਾਲ ਅਲਾਉਦੀਨ ਖਿਲਜੀ ਨੇ 12 ਸੋਲਜਰਸ ਦੇ ਨਾਲ ਬੰਗਾਲ ਲੈ ਲਿਆ ਸੀ। ਹਮਲਾਵਰ ਜਿਹੜੇ ਦਰਾ ਖੈਬਰ ਪਾਰ ਤੋਂ ਆਂਦੇ ਸੀ ਉਹ ਜਿਨ੍ਹਾਂ ਦੇ ਉੱਤੇ ਰਾਜ ਕਰਦੇ ਸੀ ਉਹਨਾਂ ਦੇ ਮੁਕਾਬਲੇ ਤੋਂ ਉਹਨਾਂ ਦੀ ਗਿਣਤੀ ਬਹੁਤ ਥੋੜੀ ਹੁੰਦੀ ਸੀ, ਪਰ ਤੁਹਾਡੀ ਤਾਕਤ ਦੇ ਨਾਲ ਤੁਸੀਂ ਉਹ ਪਠਾਣਾ ਨੇ ਰਾਜ ਦਿੱਲੀ ਦੇ ਉੱਤੇ ਕੀਤਾ 3-4 ਸਦੀਆਂ,
ਸ਼ੁਰੂ ਹੋ ਗਿਆ ਕੰਮ, ਉਹਦੇ ਤੋਂ ਮਹਿਮੂਦ ਗਜ਼ਨਵੀ ਤੋਂ ਉਹਨੇ ਹਮਲੇ ਕੀਤੇ, ਮੁਹੰਮਦ ਗੌਰੀ ਦਿੱਲੀ ਦੇ ਵਿੱਚ ਕਾਬਜ਼ ਹੋਏ, ਫਿਰ ਬਾਬਰ ਆ ਗਿਆ 1521 1526 ਮੁਗਲਾਂ ਨੇ ਤੁਰਕ ਪਠਾਣਾ ਪਈ ਲੜਾਈ, ਉਹਨਾਂ ਨੇ ਰਾਜ ਕੀਤਾ, ਕਿੰਨੇ ਕੁ ਸੀ ਮੁਗਲ ਗਿਣਤੀ ਦੇ ਵਿੱਚ। ਇਸੇ ਤਰ੍ਹਾਂ ਜਦੋਂ ਫਿਰ ਕਾਊਂਟਰ ਹੋਇਆ 18ਵੀਂ ਸਦੀ 'ਚ ਬਾਬਾ ਬੰਦਾ ਸਿੰਘ ਬਹਾਦਰ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਸਿੱਖ ਭਾਵੇਂ 12-14% ਸੀ, ਪਰ ਉਹਨਾਂ ਨੇ ਜਿਸ ਵਾਸਟ ਏਰੀਆ ਦੇ ਉੱਤੇ ਰਾਜ ਕੀਤਾ, ਜ਼ਾਹਰ ਹੈ ਮੁਸਲਮਾਨ ਮੈਜੋਰਿਟੀ ਸੀ, ਭਾਵੇਂ ਉਹਦੇ 'ਚ ਕਸ਼ਮੀਰ ਵੀ ਸੀ, ਤਿੱਬਤ ਵੀ ਸੀ, ਲਦਾਖ ਵੀ ਸੀ, ਦਰਾ ਖੈਬਰ ਜਿਹੜਾ ਅੱਜ ਖੈਬਰ ਪਖਤੂਨਖਵਾ ਇਹ ਪ੍ਰੋਵਿੰਸ ਵੀ ਸੀ। ਲੇਕਿਨ ਉਹ ਜ਼ਮਾਨੇ ਲੱਦ ਗਏ। ਅਲਟੀਮੇਟਲੀ ਇੱਕ ਸਿਸਟਮ ਜਿੱਥੇ ਕਿ ਸਿਰਾਂ ਦੀ ਗਿਣਤੀ ਹੁੰਦੀ ਹੈ, ਜਿੱਥੇ ਤੁਸੀਂ ਸੰਵਿਧਾਨ ਕਨਸਟੀਟਿਊਸ਼ਨ ਬਣਾਉਂਦੇ ਹੋ, ਦਸਤੂਰ ਬਣਾਉਂਦੇ ਹੋ, ਰੂਲ ਹੁੰਦਾ ਹੈ। ਅੱਜ ਜਿਹੜਾ ਭਾਰਤੀ ਕਬਜ਼ੇ ਵਾਲਾ ਪੰਜਾਬ ਹੈ 50,300 ਸਕੁਅਰ ਕਿਲੋਮੀਟਰ ਦੇ ਕਰੀਬ ਟੈਰੀਟਰੀ ਹੈ, ਜਿੱਥੇ ਸਿੱਖ ਘੱਟੋ ਘੱਟ 60% ਦੇ ਨੇੜੇ ਉਹਨਾਂ ਦੀ ਮੈਜੋਰਿਟੀ ਹੈ। ਇਹ ਸਾਰੇ ਪੰਜਾਬ ਦੀ ਆਬਾਦੀ 28-29 ਮਿਲੀਅਨ ਹੈ, ਇਹ ਜਿਹੜੀਆਂ ਲੇਟੈਸਟ ਸੈਂਸਸ ਦੇ ਥੱਲੇ। ਪਾਕਿਸਤਾਨੀ ਪੰਜਾਬ ਦੀ ਆਬਾਦੀ, ਜਦੋਂ ਤੁਸੀਂ ਪਾਕਿਸਤਾਨ ਦੀ ਆਬਾਦੀ 200 ਮਿਲੀਅਨ ਕਹਿੰਦੇ ਹੋ, ਸੋ ਜ਼ਾਹਰ ਹੈ ਕਿ ਵੀ ਜਿਹੜਾ ਪਾਕਿਸਤਾਨੀ ਪੰਜਾਬ ਹੈ ਉਹਦੀ 120 ਮਿਲੀਅਨ ਤੋਂ ਜ਼ਿਆਦਾ ਹੋਏਗੀ। ਹੁਣ ਕੱਲ ਨੂੰ ਕੋਈ ਵੀ ਸਿਸਟਮ ਜਿਹੜਾ ਤੁਸੀਂ ਕ੍ਰੀਏਟ ਕਰੋਗੇ ਦੋਨਾਂ ਪੰਜਾਬਾਂ ਦੀ ਸਾਂਝ ਦੇ ਨਾਲ, ਉਹਦੇ 'ਚ ਸਿੱਖਾਂ ਦੀ ਗਿਣਤੀ ਉਨੀ ਕੀ ਹੋਏਗੀ ਜਿੰਨੀ ਪ੍ਰੀ-47 ਪੀਰੀਅਡ ਸੀ। ਸੋ ਜ਼ਾਹਰ ਹੈ ਜਿਹੜਾ ਕਾਨੂੰਨ ਬਣਦੇ ਨੇ ਜਾਂ ਉਹ ਮੈਜੋਰਿਟੇਰੀਅਨਿਜ਼ਮ ਹੈ, ਜੇ ਅਸੀਂ ਹਿੰਦੂਆਂ ਦੇ ਮੈਜੋਰਿਟੇਰੀਅਨਿਜ਼ਮ 'ਚੋਂ ਛੁਟਕਾਰਾ ਪਾਉਣ ਦੇ ਲਈ, ਬੇਸ਼ੱਕ ਪੰਜਾਬ 'ਚ ਸਾਡੀ ਸਟੇਟ ਹੈ, ਉਹਨੂੰ ਕਿਹਾ ਜਾਂਦਾ ਹੈ ਕਿ ਜੀ ਸਿੱਖ ਸਟੇਟ ਹੈ ਕਿਉਂਕਿ ਸਿੱਖਾਂ ਦਾ ਹੀ ਚੀਫ ਮਿਨਿਸਟਰ ਬਣਦਾ ਹੈ, ਪਰ ਅਸੀਂ ਅੱਧੀ ਸਦੀ 'ਚ ਦੇਖ ਲਿਆ ਪੰਜਾਬੀ ਸੂਬਾ ਬਣਨ ਤੋਂ ਬਾਅਦ ਦਿੱਲੀ ਦੀ ਸੁਪਰਾਮੇਸੀ ਦੇ ਥੱਲੇ ਅਸੀਂ ਕਿਉਂ ਸਫ਼ਰ ਕਰ ਰਹੇ ਹਾਂ ਔਰ ਕਿਵੇਂ ਸਫ਼ਰ ਕਰ ਰਹੇ ਹਾਂ। ਸੋ ਕਿਉਂ ਦੂਜੇ ਪਾਸੇ ਜਿਹੜੇ ਹੈ ਉਹ ਇੱਕ ਮੁਲਕ ਜਿਹੜਾ ਕਿ ਦੁਨੀਆ ਦੀ ਇੱਕ ਵੱਡੀ ਇੱਕੋ ਇੱਕ ਮੁਸਲਮਾਨ ਮੁਲਕ ਜਿਹੜਾ ਨਿਊਕਲੀਅਰ ਪਾਵਰ ਹੈ, ਜਿਹੜਾ ਇੱਕ ਸਟੇਬਲ ਮੁਲਕ ਹੈ, ਜਿਹਨੇ ਸਰਵਾਈਵ ਕੀਤਾ 72 ਸਾਲ, ਉਹਨਾਂ ਦੇ ਨਾਲ ਜੇ ਉਹਨਾਂ ਨੇ ਇੱਕ ਗੁੱਡਵਿਲ ਜੈਸਚਰ ਕੀਤਾ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਖਾਲਿਸਤਾਨ ਦੀ ਕ੍ਰੀਏਸ਼ਨ ਚਾਹੁੰਦੇ ਹਾਂ ਤਾਂ ਕਿ ਪਾਕਿਸਤਾਨ ਦੇ ਨਾਲ ਜਿਹੜੀ ਸਾਡੀ ਐਕਸੈਸ ਹੋਏਗੀ ਟੂ ਸੈਂਟਰਲ ਏਸ਼ੀਆ, ਇੱਕ ਨੇਬਰਿੰਗ ਹੋਏ। ਤੁਹਾਡਾ ਲਾਹੌਰ ਜਾਂ ਦੂਜੇ ਦੇ ਨਾਲ ਕੀ ਤਾਲੁਕ ਰਹਿ ਜਾਂਦਾ? ਹਾਂ, ਜਿਵੇਂ ਸਿੱਖਾਂ ਦਾ ਵੱਡਾ ਵਿਰਸਾ, ਉਹ ਹੈਰੀਟੇਜ ਹੈ ਸਾਡਾ, ਧਾਰਮਿਕ ਹੈ, ਮੱਕਾ ਮਦੀਨਾ ਪਾਕਿਸਤਾਨ ਨਾਲ ਹੈ, ਉਹ ਸਾਡੇ ਨੇਬਰਿੰਗ ਰਿਲੇਸ਼ਨ। ਸੋ ਇਹ ਜਿਹੜਾ ਪਾਰਟ, ਔਰ ਇਹ ਗੱਲ ਕੋਈ ਨਵੀਂ ਨਹੀਂ ਕੀਤੀ ਕਿ ਗੂਗਲ ਤੋਂ ਮਿਸਚਿਫ ਕਰਵਾਈ ਹੈ। ਰਾਜੀਵ ਗਾਂਧੀ ਜਦੋਂ 1985 ਦੇ ਵਿੱਚ ਇੱਥੇ ਨੈਸ਼ਨਲ ਪ੍ਰੈਸ ਕਲੱਬ ਆਇਆ, ਉਹ ਐਡਰੈਸ ਕਰਨ ਲੱਗਾ, ਪਿੱਛੇ ਕੁਝ ਸਿੱਖ ਨੌਜਵਾਨ ਪਹੁੰਚੇ ਸੀ, ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਕਿਹਾ, ਤੇ ਉਹ ਉਹਨਾਂ ਨੂੰ ਤਾਨਾ ਦੇ ਕੇ ਕਹਿੰਦਾ ਜੀ ਤੁਹਾਡਾ ਪਾਕਿਸਤਾਨ ਜਿਹੜਾ ਖਾਲਿਸਤਾਨ ਹੈ ਪਾਕਿਸਤਾਨ 'ਚ ਬਣਾਓ, ਕਿਉਂਕਿ ਰਣਜੀਤ ਸਿੰਘ ਦੀ ਕੈਪੀਟਲ ਲਾਹੌਰ ਸੀ। ਪਰ ਮੈਂ ਰੂਹਾਨੀ ਤੌਰ ਤੇ ਵੀ ਇਹ ਦੱਸਦੇ ਹਾਂ ਕਿ ਲਾਹੌਰ ਦੀ ਸੈਂਕਟਿਟੀ ਕੋਈ, ਅੰਮ੍ਰਿਤਸਰ ਸਾਡੇ ਲਈ ਸਾਡੀ ਸਪਿਰਿਚੁਅਲ ਕੈਪੀਟਲ ਹੈ, ਲਾਹੌਰ ਪਹਿਲਾਂ ਤੋਂ ਐਗਜ਼ਿਸਟ ਕਰਦਾ ਸੀ, ਔਰ ਉਹਦੇ 'ਚ ਇੱਕ ਜਿਹੜੀ ਪੋਲੀਟੀਕਲ ਪਾਵਰ ਜਿਹੜੀਆਂ ਰਹੀਆਂ, ਜ਼ਾਹਰ ਹੈ ਡਿਸੀਜਨ ਮੇਕਿੰਗ ਜਿਹੜੀ ਹੈ ਉਹ ਲਾਹੌਰ ਦੇ ਵਿੱਚ ਹੁੰਦੀ ਹੋਏਗੀ, ਕਿਉਂਕਿ ਇੱਕ ਬਾਬਾ ਨਾਨਕ ਦਾ ਫਰਮਾਨ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਤੇ ਉਹਦੇ ਨਾਲ ਮਹੱਲਾ ਤੀਜਾ ਗੁਰੂ ਅਮਰਦਾਸ ਜੀ ਦਾ, ਅੰਮ੍ਰਿਤਸਰ ਸਿਫਤੀ ਦਾ ਘਰ। ਹੁਣ ਅੰਮ੍ਰਿਤਸਰ ਉਦੋਂ ਅਜੇ ਵਸਿਆ ਨਹੀਂ ਸੀ, ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਭੇਜਿਆ ਸੀ, ਜਿਨ੍ਹਾਂ ਨੇ ਉੱਥੇ ਜਿਹੜਾ ਉਸ ਦਾ ਜਿਹਨੂੰ ਇਨੀਸ਼ੀਅਲ ਸਰਵੇ ਸ਼ੁਰੂ ਕੀਤਾ। ਹੁਣ ਨਨਕਾਣਾ ਸਾਹਿਬ ਸਾਡੇ ਲਈ ਪਵਿੱਤਰਤਾ, ਪਵਿੱਤਰ ਮੁਕਾਮ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਸਾਡੇ ਲਈ ਮੱਕਾ ਹੈ। ਕਰਤਾਰਪੁਰ ਸਾਹਿਬ ਸਾਡੇ ਲਈ ਮਦੀਨਾ ਹੈ, ਜਿੱਥੇ ਗੁਰੂ ਸਾਹਿਬ ਨੇ 18 ਸਾਲ ਗੁਜ਼ਾਰੇ ਜ਼ਿੰਦਗੀ ਦੇ, ਉੱਥੋਂ ਹੀ ਉਹ ਜਿਹੜੇ ਨੇ ਪਰਦਾਪੋਸ਼ ਹੋਏ, ਉੱਥੇ ਹੀ ਉਹ ਆਰਾਮ ਫਰਮਾ ਰਹੇ ਨੇ, ਉੱਥੇ ਹੀ ਬਾਣੀ ਉਚਾਰੀ ਗਈ, ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਮਿਲੀ। ਲਾਹੌਰ ਦੇ ਵਿੱਚ ਸਾਡਾ ਮੁਕਾਮ ਡੇਰਾ ਸਾਹਿਬ ਸ਼ਹੀਦੀ ਗੁਰੂ ਅਰਜਨ ਸਾਹਿਬ ਦੀ ਹੈ, ਉਸ ਨਾਲ ਜੁੜਿਆ ਹੈ। ਚੂਨਾ ਮੰਡੀ ਲਾਹੌਰ ਗੁਰੂ ਰਾਮਦਾਸ ਜੀ ਦਾ, ਜਿਹੜੇ ਇੱਕ ਇਤਿਹਾਸਕ ਗੁਰਦੁਆਰੇ ਦੇ ਤੌਰ ਤੇ ਜਾਂ ਇਤਿਹਾਸਕ ਰਣਜੀਤ ਸਿੰਘ ਨਾਲ ਸੰਬੰਧਿਤ ਜਿਹੜੀ ਸਿੱਖ ਆਰਟ, ਇਸ ਤੋਂ ਇਲਾਵਾ ਕੋਈ ਲਾਹੌਰ ਦੀ ਕੋਈ ਸਿੱਖ ਰਿਲੀਜੀਅਸ ਜਾਂ ਕੋਈ ਪੋਲੀਟੀਕਲ ਈਡੀਅਮ ਦੇ ਵਿੱਚ ਕੋਈ ਨਹੀਂ ਹੈ। ਅੰਮ੍ਰਿਤਸਰ ਸਾਡਾ ਮੀਰੀ ਪੀਰੀ ਦਾ ਕੇਂਦਰ ਹੈ, ਦਰਬਾਰ ਸਾਹਿਬ ਹੈ, ਅਕਾਲ ਤਖਤ ਹੈ, ਸਾਡੀ ਸਪਿਰਿਚੁਅਲ ਕੈਪੀਟਲ ਹੈ। ਸੋ ਮੈਂ ਸਮਝਦਾ ਹਾਂ ਵੀ ਇਹ ਰਿਪੀਟਡਲੀ ਇਸ ਕਿਸਮ ਦੀ ਸ਼ਰਾਰਤ ਜਿਹੜੀ ਹੈ ਉਹ ਇਸ ਦੇ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ਅਸੀਂ ਪਾਕਿਸਤਾਨ ਨੂੰ ਐਜ਼ ਏ ਮੁਲਕ,
ਐਜ਼ ਏ ਕੰਟਰੀ ਸਟੇਬਲ, ਖੁਸ਼ਹਾਲ, ਪ੍ਰੋਗਰੈਸਿਵ ਮੁਲਕ ਦੇ ਤੌਰ ਤੇ ਦੇਖਦੇ हैं, ਆਪਣੇ ਹਮਸਾਏ ਮੁਲਕ ਦੇ ਤੌਰ ਤੇ ਦੇਖਦੇ हैं ਬਿਲਕੁਲ ਔਰ ਸ਼ੁਕਰਗੁਜ਼ਾਰ हैं ਕਿ ਪਾਕਿਸਤਾਨ ਨੇ ਇਹ ਗੁੱਡਵਿਲ ਜੈਸਚਰ ਕਰਤਾਰਪੁਰ ਲਾਂਘੇ ਦਾ ਜਿਹੜਾ ਖੋਲ ਕੇ ਸਾਰੀ 30 ਮਿਲੀਅਨ ਸਿੱਖ ਕੌਮ ਦੇ ਦਿਲ ਜਿੱਤੇ ਨੇ। ਹਾਂ, ਇਹ ਮੈਂ ਜ਼ਰੂਰ ਕਹਿਣਾ ਚਾਹਾਂਗਾ ਪਾਕਿਸਤਾਨ ਦੇ ਜਿਹੜੇ ਵੀ ਉੱਥੇ ਡਿਸੀਜਨ ਮੇਕਰ ਨੇ ਜੀ ਕਿ ਘੱਟੋ ਘੱਟ ਆਪਣੀਆਂ ਜਿਹੜੀਆਂ ਤੁਹਾਡੀਆਂ ਲੂਜ਼ ਕੈਨਨਸ ਨੇ, ਬਿਲਕੁਲ ਜਿਨ੍ਹਾਂ ਦੇ ਵਿੱਚ ਸ਼ਾਹ ਮਹਿਮੂਦ ਕੁਰੈਸ਼ੀ ਹੈ, ਜਿਹਨੇ ਕਰਤਾਰਪੁਰ ਲਾਂਘਾ ਖੋਲ੍ਹਣ ਵੇਲੇ ਬਿਆਨ ਦਿੱਤਾ ਸੀ ਕਿ ਜੀ ਇਮਰਾਨ ਖਾਨ ਦੀ ਗੁਗਲੀ ਹੈ, ਜੀ ਉਹਨੂੰ ਲੈ ਕੇ ਉਹਨਾਂ ਨੇ ਆਪਣੇ ਜਿਹੜੇ ਬੱਚੇ ਜਮੂਰੇ ਉੱਧਰ ਰੱਖੇ ਹੋਏ ਨੇ ਹਿੰਦੂ ਤਵੀਆਂ ਨੇ, ਉਹ ਸੁਖਬੀਰ ਬਾਦਲ ਹੋਏ ਔਰ ਅਮਰਿੰਦਰ ਹੋਏ, ਉਹਨਾਂ ਨੂੰ ਉਹ ਔਨ ਕਰ ਦਿੰਦੇ ਨੇ। ਜੀ ਔਰ ਹੁਣ ਇਹ ਮਿਸਟਰ ਰਸ਼ੀਦ ਜਿਹੜੇ ਰੇਲਵੇ ਮਿਨਿਸਟਰ, ਉਹਨਾਂ ਨੇ ਪਿਛਲੇ ਹਫਤੇ ਕਿਉਂਕਿ ਵੀਕਐਂਡ ਤੇ ਹੀ ਸੀ ਕਿ ਜੀ ਇਹ ਕਰਤਾਰਪੁਰ ਕੋਰੀਡੋਰ ਜਨਰਲ ਬਾਜਵਾ ਦਾ ਬ੍ਰੇਨ ਚਾਈਲਡ ਸੀ ਔਰ ਉਹਨਾਂ ਨੇ ਇੰਡੀਆ ਨੂੰ ਐਸਾ ਜ਼ਖਮ ਦਿੱਤਾ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਵੀ ਇੰਨਾ ਵੱਡਾ ਜ਼ਖਮ ਹੈ ਜਿਹੜਾ ਜ਼ਖਮ ਉਹਨਾਂ ਨੂੰ ਤਕਲੀਫ ਦਿੰਦਾ ਹੈ। ਉਹਨੂੰ ਲੈਂਦੇ ਨਾਲ ਕੈਪਟਨ ਅਮਰਿੰਦਰ, ਸੁਖਬੀਰ ਬਾਦਲ, ਉਹਨਾਂ ਨੇ ਆਪਣੀ ਮੂੰਹ ਖੋਲ ਲਏ। ਜੀ ਅਮਰਿੰਦਰ ਕਹਿੰਦਾ ਦੇਖੋ ਮੈਂ ਤਾਂ ਪਹਿਲਾਂ ਹੀ ਕਿਹਾ ਸੀ, ਔਰ ਉਹਨੇ ਸਗੋਂ ਨਵਜੋਤ ਸਿੱਧੂ ਨੂੰ ਕਿਹਾ ਕਿ ਤੂੰ ਹੁਣ ਐਵੇਂ ਐਡਵੋਕੇਸੀ ਨਾ ਕਰ, ਦੇਖ ਇਹ ਕੰਮ ਹੀ ਉਹਨਾਂ ਦਾ ਉਹ ਹੈ। ਉਹ ਘੱਟੋ ਘੱਟ ਆਪਣੀਆਂ ਇਹ ਜਿਹੜੀਆਂ ਲੂਜ਼ ਕੈਨਨ ਨੇ, ਇਹ ਜਿਹੜੀਆਂ ਤੋਪਾਂ ਜਿਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਆਪਣੇ ਖੈਮੇ ਤੇ ਗੋਲੇ ਸੁੱਟਣੇ ਨੇ, ਇਮਰਾਨ ਖਾਨ ਸਾਹਿਬ ਰਿਸਟ੍ਰੇਨ ਦੈਮ। ਜੀ ਇਹ ਤੁਹਾਡੇ ਠੀਕ ਹੈ, ਤੁਹਾਡੀ ਕੈਬਨਿਟ 'ਚ ਨੇ, ਐਡਮਾਇਰ ਵੀ ਅਸੀਂ ਕਰਦੇ ਹਾਂ ਕਈ ਵਾਰ ਜਿਹੜਾ ਕੋਈ ਚੰਗਾ ਕੰਮ ਕਰਦਾ, ਬਿਲਕੁਲ ਪਰ ਇਹ ਜਿਹੜਾ ਤੁਸੀਂ ਪੋਲੀਟੀਕਲ ਔਰ ਇਹ ਬ੍ਰੇਨ ਆਫ ਕੋਰਸ ਜਦੋਂ ਅਸੀਂ ਇਹ ਕਿਹਾ ਆਪਣੇ ਪ੍ਰੋਗਰਾਮ 'ਚ ਵੀ ਅਸੀਂ ਕਿਹਾ ਕਿ ਭਾਈ ਜਨਰਲ ਬਾਜਵਾ ਨੇ ਨਿੱਜੀ ਦਿਲਚਸਪੀ ਇਸ ਦੇ ਵਿੱਚ ਲਈ, ਪਰ ਇਹ ਤਾਂ ਮੰਗ 72 ਸਾਲ ਤੋਂ ਸੀ। 1999 2000 ਤੋਂ ਜਿਹੜਾ ਉਹ ਡਿਸਕਸ਼ਨ ਦੇ ਵਿੱਚ ਰਿਹਾ। 2004 ਚ ਗੁਰਦੁਆਰਾ ਸਾਹਿਬ ਖੋਲ੍ਹਿਆ ਗਿਆ, ਜ਼ਮੀਨ ਜਨਰਲ ਬਾਜਵਾ ਨੇ ਐਕਵਾਇਰ ਕੀਤੀ ਹੈ, ਜ਼ਮੀਨ ਰਾਤੋਂ ਰਾਤ ਨਹੀਂ ਹੋਇਆ। 20 ਸਾਲ ਤੋਂ ਇਸ ਪ੍ਰੋਜੈਕਟ ਦੇ ਉੱਤੇ ਕੰਮ ਕਰ ਰਹੇ ਸੀ। ਪੰਜਾਬ ਅਸੈਂਬਲੀ ਇੰਡੀਆ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ 2 ਵਾਰ ਉਹਨਾਂ ਨੇ ਯੂਨੈਨਿਮਸ ਰੈਜ਼ੋਲੂਸ਼ਨ ਕੀਤਾ ਸੀ ਵੀ ਇਹਨੂੰ ਖੋਲੋ। ਕੁਲਦੀਪ ਸਿੰਘ ਵਡਾਲਾ 2004 ਤੋਂ ਲਗਾਤਾਰ ਉੱਥੇ ਖਲੋ ਕੇ ਅਰਦਾਸ ਕਰਦੇ ਰਹੇ, ਜਿੰਨੇ ਡੈਲੀਗੇਸ਼ਨ ਬਾਹਰੋਂ ਸਿੱਖਾਂ ਦੇ ਡਾਇਸਪੋਰਾ ਸਿੱਖ ਦੇ ਤੇ ਕੰਮ ਕਰ ਰਹੇ ਸੀ। ਠੀਕ ਹੈ, ਜਨਰਲ ਬਾਜਵਾ ਔਰ ਇਮਰਾਨ ਖਾਨ ਸਾਹਿਬ ਦੇ ਇਨੀਸ਼ੀਏਟਿਵ ਦੇ ਨਾਲ ਰਿਕਾਰਡ ਟਾਈਮ 'ਚ ਹੋਇਆ, ਅਦਰਵਾਈਜ਼ ਰੱਖ ਦਿੰਦੇ ਉਹਦਾ ਫਾਊਂਡੇਸ਼ਨ ਸਟੋਨ, ਅਗਲੇ 20 ਸਾਲ ਫਿਰ ਡੀਕਦੇ ਰਹਿੰਦੇ। ਪਰ ਇਹ ਮਿਸਟਰ ਰਸ਼ੀਦ ਜਾਂ ਦੂਸਰੇ, ਇਹਨਾਂ ਨੂੰ ਸਮਝ ਨਹੀਂ ਆਉਂਦੀ ਹੈ ਕਿ ਵੀ ਇਹ ਇਸ ਕਿਸਮ ਦੀਆਂ ਗੱਲਾਂ ਕਰਕੇ ਦੁਸ਼ਮਣ ਦੇ ਹੱਥ ਦੇ ਵਿੱਚ ਉਹ ਹਥਿਆਰ ਦੇ ਰਹੇ ਨੇ ਕਿ ਉਹ ਜਿਹੜੀ ਇਹਨਾਂ ਦੋਨਾਂ ਕੌਮਾਂ ਦੇ ਵਿੱਚ ਆਪਸੀ ਸਾਂਝ ਦੇ ਇੱਕ ਦਰਵਾਜ਼ੇ ਖੁੱਲੇ ਨੇ, ਇੱਕ ਟਰਸਟ ਬਣਨਾ ਸ਼ੁਰੂ ਹੋਇਆ, ਇਹਨੂੰ ਹਾਰਮ ਕਰ ਰਹੇ ਨੇ। ਸੋ ਇਮਰਾਨ ਖਾਨ ਸਾਹਿਬ, ਅਸੀਂ ਤੁਹਾਡੇ ਵੈਲ ਵਿਸ਼ਰ ਹੈ, ਤੁਸੀਂ ਇਮਾਨਦਾਰੀ ਨਾਲ ਜਿਹੜਾ ਉਹ ਜੋ ਕਿਹਾ ਉਹਨੂੰ ਤੁਸੀਂ ਡਿਲੀਵਰ ਕੀਤਾ ਹੈ। ਅਸੀਂ ਜਨਰਲ ਬਾਜਵਾ ਦੇ ਵੀ ਵੈਲ ਵਿਸ਼ਰ ਹੈ, ਪਰ ਘੱਟੋ ਘੱਟ ਇਹੋ ਜਿਹੀਆਂ ਹਰਕਤਾਂ, ਇੱਕ ਪਾਸੇ ਉਹ ਲੱਗੇ ਹੋਏ ਨੇ, ਦੂਜੇ ਪਾਸੇ ਉਹ ਜਿਨ੍ਹਾਂ ਤੇ ਉਹਨਾਂ ਦਾ ਕੰਟਰੋਲ ਹੈ, ਗੂਗਲ ਤੇ ਦੂਜੇ ਤੀਜੇ, ਉਹ ਸ਼ਰਾਰਤ ਕਰਵਾ ਰਹੇ ਨੇ ਤਾਂ ਕਿ ਇੱਕ ਕਨਫਿਊਜ਼ਨ ਪ੍ਰਵੇਲ ਕਰੇ। ਸੋ ਘੱਟੋ ਘੱਟ ਅਸੀਂ ਇਸ ਨੂੰ ਬਿਲਕੁਲ ਜਿਹਨੂੰ ਕਹਿੰਦੇ ਨੇ ਵੀ ਵਾਂਟ ਟੂ ਸੈਟ ਦਾ ਰੈਕੋਰਡ ਕਲੀਅਰ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਦਿੱਲੀ ਸਾਡਾ ਕਲੇਮ ਵੀ ਰਿਹਾ ਔਰ ਜ਼ਾਹਰ ਹੈ ਕਿ ਕਿਸੇ ਵੇਲੇ ਦਿੱਲੀ 47 ਤੋਂ ਪਹਿਲਾਂ ਪੰਜਾਬ ਦਾ ਹਿੱਸਾ ਸੀ ਔਰ ਪੰਜਾਬ ਦੇ ਇੱਕ ਚੀਫ ਮਿਨਿਸਟਰ, ਹਿੰਦੂ ਚੀਫ ਮਿਨਿਸਟਰ ਜਿਹੜਾ 47 ਤੋਂ ਬਾਅਦ ਬਣਾਇਆ, ਭੀਮ ਸੈਨ ਸੱਚਰ, ਉਹਨੇ ਨਹਿਰੂ ਨੂੰ ਕਿਹਾ ਜੀ ਜਿਹੜਾ ਦੂਸਰੇ ਪਾਸੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਸੀ ਉਹ ਪਾਕਿਸਤਾਨ ਚਲਾ ਗਿਆ, ਦਿੱਲੀ ਆਲਰੇਡੀ ਹੈ ਹੀ ਹੈ ਪੰਜਾਬ ਦਾ ਹਿੱਸਾ, ਇਹਨੂੰ ਰਾਜਧਾਨੀ ਪੰਜਾਬ ਦੇ। ਉਹ ਕਹਿੰਦਾ ਦੁਬਾਰਾ ਨਾ ਇਹ ਗੱਲ ਕੱਢੀ ਮੂੰਹ ਚੋਂ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਅਲਟੀਮੇਟਲੀ, ਔਰ ਜਿਵੇਂ ਮੈਂ ਕਿਹਾ ਵੀ ਸਾਡੀ ਦਿੱਲੀ ਇਨਫੈਕਟ ਉਹ ਮੁਕਾਮ ਹੈ ਜਿੱਥੋਂ ਹੁਕਮ ਰਹੇ ਨੇ ਬਾਦਸ਼ਾਹ ਦਾ ਸੈਂਟਰ ਦਿੱਲੀ ਹੈ ਔਰ ਇਹੀ ਹਿੱਸਾ ਸੀ ਕਿ ਵੀ ਸਿੱਖ 17 ਵਾਰ, ਬੇਸ਼ੱਕ 18ਵੀਂ ਸਦੀ 1783 ਸਰਦਾਰ ਬਘੇਲ ਸਿੰਘ ਔਰ 30,000 ਖਾਲਸੇ ਦੇ ਦਲਾਂ ਨੇ ਦਿੱਲੀ ਦੇ ਵਿੱਚ ਅੱਜ ਵੀ ਇੱਕੋ ਇਲਾਕਾ ਹੈ 30 ਹਜ਼ਾਰੀ, ਉਹ ਹੈ ਹੀ 30 ਹਜ਼ਾਰੀ ਇਸ ਲਈ ਕਿ ਖਾਲਸੇ ਦੀ 30,000 ਫੌਜ ਨੇ ਉੱਥੇ ਮੁਕਾਮ ਕੀਤਾ ਸੀ। ਲਾਲ ਕਿਲੇ ਦੇ ਉੱਤੇ ਕੇਸਰੀ ਪਰਚਮ ਲਹਿਰਾਇਆ ਸੀ ਔਰ ਉਸ ਵੇਲੇ ਹੀ ਜਿਹੜੇ ਦਿੱਲੀ ਦੇ ਅੱਜ ਸਾਰੇ ਇਤਿਹਾਸਕ ਗੁਰਦੁਆਰੇ ਨੇ, ਸੀਸਗੰਜ ਔਰ ਬੰਗਲਾ ਸਾਹਿਬ, ਰਕਾਬਗੰਜ, ਮੋਤੀ ਬਾਗ,
ਗੁਰਦੁਆਰਾ ਮਜਨੂ ਟਿੱਲਾ, ਨਾਨਕ ਪਿਆਓ, ਜੀ ਇਹ ਸਾਰੇ ਸਿੱਖ ਫੌਜ ਨੇ ਜਿਹੜਾ ਫਿਰ ਉਹ ਆਪਣੀਆਂ ਤਲਵਾਰਾਂ ਮਿਆਨਾਂ ਚ ਪਾਈਆਂ, ਕਾਰ ਸੇਵਾ ਦੇ ਨਾਲ ਬਣਾਏ। ਪਰ ਇੱਕ ਐਗਰੀਮੈਂਟ ਦੇ ਤਹਿਤ 30% ਦਿੱਲੀ ਦੀ ਜਿਹੜੀ ਚੁੰਗੀ ਦੀ ਉਹ ਕਲੈਕਟ ਕਰਦੇ ਸੀ, ਉਹ ਸਿੱਖਾਂ ਤੱਕ ਪਹੁੰਚਾਉਂਦੇ ਸੀ, ਸਰਦਾਰ ਬਘੇਲ ਸਿੰਘ ਤੱਕ। ਜੀ ਔਰ ਸਿੱਖਾਂ ਦਾ ਇਹ ਸੀ ਕਿ ਦਿੱਲੀ ਤੇ ਬਿੱਲੀ ਦਾ ਕੀ ਮਾਰਨਾ ਹੈ, ਕਦੋਂ ਤੱਕ, ਜਦੋਂ ਮਰਜ਼ੀ ਮਾਰ ਲਓ। ਇਹ ਵੱਖਰੀ ਗੱਲ ਹੈ ਕਿ ਜਿਹੜੇ ਸਿੱਖ ਹਿਸਟੋਰੀਅਨ ਨੇ ਉਹ ਦੇਖਦੇ ਨੇ ਕਿ ਜੇ ਉਸ ਵੇਲੇ ਸਿੱਖਾਂ 'ਚ ਕੋਈ ਵੱਡਾ ਵਿਜ਼ਨਰੀ ਨਿਕਲਦਾ ਕਿ ਦਿੱਲੀ ਦੇ ਵਿੱਚ ਜਿਹੜੀ ਹੈ ਆਪਣੀ ਪੋਜੀਸ਼ਨ ਨੂੰ ਕੰਸੋਲੀਡੇਟ ਕਰਕੇ ਐਜ਼ ਏ ਕੈਪੀਟਲ ਉਹਨੂੰ, ਪਰ ਸਿੱਖਾਂ ਦਾ ਇਹਨਾਂ ਕੌਨਫੀਡੈਂਸ ਸੀ ਕਿ ਜਦੋਂ ਮਰਜ਼ੀ ਅਸੀਂ ਦਿੱਲੀ ਲੈ ਲਾਂਗੇ। ਜੀ ਔਰ ਜ਼ਾਹਰ ਹੈ ਜੇ ਇਵੇਂ ਹੁੰਦਾ ਤਾਂ ਫਿਰ ਦਿੱਲੀ ਮਰਾਠਿਆਂ ਦੇ ਢੇਰ ਨਾਲ ਚੜ੍ਹਦੀ। ਬਾਅਦ ਦੇ ਵਿੱਚ ਦਿੱਲੀ ਦਾ ਬਾਦਸ਼ਾਹ ਇੰਨਾ ਕਮਜ਼ੋਰ ਹੋ ਗਿਆ ਕਿ ਈਸਟ ਇੰਡੀਆ ਕੰਪਨੀ ਨੇ ਦਿੱਲੀ ਨੂੰ ਲਿਆ। ਸੋ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ ਭਵਿੱਖ ਦੀ ਖਾਲਿਸਤਾਨ ਸਟੇਟ ਦੀ ਕੈਪੀਟਲ ਹੈ ਜੀ ਉਹ ਦਿੱਲੀ ਹੈ। ਦਿੱਲੀ ਤਖਤ ਪਰ ਬਹਿੇਗੀ, ਇਹ ਪ੍ਰੋਫੈਸੀ ਦੇ ਤੌਰ ਤੇ ਹੁੰਦਾ, ਆਪ ਗੁਰੂ ਕੀ ਫੌਜ ਛਤਰ ਚੁਲेंगे ਸੀਸ ਪਰ, ਬੜੀ ਕਰੇਗੀ ਮੌਜ। ਪਾਕਿਸਤਾਨ ਸਾਡਾ ਹਮਸਾਇਆ ਮੁਲਕ ਹੈ। ਪਾਕਿਸਤਾਨ ਦੇ ਵਿੱਚ ਸਾਡਾ ਇਤਿਹਾਸਕ ਵਿਰਸਾ ਹੈ, ਸਾਡੀ ਸਾਂਝ ਹੈ ਜਿਹੜੀ ਹਮੇਸ਼ਾ ਰਹੇਗੀ ਦੋਨਾਂ ਕੌਮਾਂ ਦੀ ਵੀ, ਔਰ ਉਹ ਸਾਡੀ ਤਹਿਜ਼ੀਬ ਦੀ, ਬੋਲੀ ਦੀ, ਪਹਿਰਾਵੇ ਦੀ। ਔਰ ਸਾਡਾ ਦੁਸ਼ਮਣ ਵੀ ਇੱਕ ਬ੍ਰਾਹਮਣਵਾਦ, ਜਿਨ੍ਹਾਂ ਨੂੰ ਅਸੀਂ ਜਮਨਾ ਪਾਰ ਧੱਕਣਾ ਹੀ ਧੱਕਣਾ ਹੈ, ਕਿਉਂਕਿ ਅਲਟੀਮੇਟਲੀ ਜਿਹੜਾ ਰੀਅਲ ਬ੍ਰਾਹਮਣਵਾਦ ਦੀ ਕੈਪੀਟਲ ਹੈ ਉਹ ਗੰਗਾ ਜਮਨਾ ਤਹਿਜ਼ੀਬ ਹੀ ਹੈ, ਔਰ ਉੱਥੇ ਹੀ ਇਹ ਅਲਟੀਮੇਟਲੀ ਮਹਦੂਦ ਹੋਣਗੇ। ਔਰ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਵਾਂਗ ਬਾਕੀ ਜਿਹੜੀ ਇਹ ਆਰਟੀਫੀਸ਼ੀਅਲ ਕੰਟਰੀ ਅੰਗਰੇਜ਼ ਜਾਣ ਲੱਗੇ ਇਹਨਾਂ ਨੂੰ ਦੇ ਗਏ, ਇਹ ਉਵੇਂ ਹੀ 15-20 ਹਿੱਸਿਆਂ ਦੇ ਵਿੱਚ ਵੰਡੀ ਜਾਏਗੀ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਸਭ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਦੇ, ਭਾਰਤੀਆਂ, ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।